ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ। ਹਰ ਵਾਰ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਣਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਜੀ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਡਾਕਟਰ ਸਾਹਿਬ, ਅੱਜ ਦਾ ਸ਼ੋਅ ਜਿਹੜਾ ਆ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਮਸਲਾ ਮੈਂ ਤੁਹਾਡੇ ਨਾਲ ਵਿਚਾਰਨਾ ਚਾਹੁੰਦਾ ਕਿ RSS ਮੁਖੀ ਮੋਹਨ ਭਾਗਵਤ ਦਾ ਜਿਹੜਾ ਨੌਰਥ ਅਮਰੀਕਾ ਦੇ ਵਿੱਚ ਜਿਹੜੇ ਪੈਰ ਪਏ ਆ, ਅਮਰੀਕਾ ਤੋਂ ਦੌਰੇ ਦੀ ਸ਼ੁਰੂਆਤ ਕੀਤੀ ਗਈ ਆ ਅਤੇ ਇਸ ਤੋਂ ਬਾਅਦ ਕੈਨੇਡਾ ਅਤੇ ਫਿਰ UK ਦੇ ਵਿੱਚ ਵੀ ਜਿਹੜੇ ਪ੍ਰੋਗਰਾਮ ਨੇ RSS ਦੇ ਉਹ ਇਹ ਮੋਹਨ ਭਾਗਵਤ ਨੇ ਅਟੈਂਡ ਕਰਨੇ ਆ। ਤਾਂ ਸਾਰੇ ਹੀ ਕੌਮਾਂਤਰੀ ਮੀਡੀਆ ਦੇ ਵਿੱਚ ਇਸ ਸਮੇਂ ਦੀ ਚਰਚਾ ਚੱਲ ਰਹੀ ਆ। ਸਿੱਖ ਜਥੇਬੰਦੀਆਂ ਨੇ, ਦਲਿਤ ਜਥੇਬੰਦੀਆਂ ਨੇ, ਮੁਸਲਿਮ ਆਰਗੇਨਾਈਜੇਸ਼ਨਸ ਨੇ ਜਾਂ ਹੋਰ ਜਿਹੜੀਆਂ ਹਿਊਮਨ ਰਾਈਟਸ ਨੂੰ ਪ੍ਰਣਾਈਆਂ ਹੋਈਆਂ ਸੰਸਥਾਵਾਂ ਨੇ, ਉਹਨਾਂ ਨੇ ਮੋਹਨ ਭਾਗਵਤ ਦੇ ਦੌਰੇ ਦਾ ਵਿਰੋਧ ਕੀਤਾ ਸੀ ਅਤੇ ਅਮਰੀਕਾ ਦੀ ਸਰਕਾਰ ਨੂੰ ਇਸ ਦੌਰੇ 'ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਸੀ। ਪਰ ਇਸ ਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਕਿ ਮੋਹਨ ਭਾਗਵਤ ਦਾ ਅਮਰੀਕਾ ਆਉਣਾ ਹੋਇਆ ਆ ਅਤੇ ਹੁਣ ਇੱਕ ਜਿਹੜਾ ਵੱਡਾ ਸਮਾਗਮ ਆ ਉਹ ਨਿਊਯਾਰਕ ਦੇ ਵਿੱਚ ਹੋਣ ਵੀ ਜਾ ਰਿਹਾ ਆ, ਜਿਹਦੇ ਬਾਰੇ ਜਿਹੜੇ ਮੇਅਰ ਨੇ ਨਿਊਯਾਰਕ ਦੇ, ਜਿਨ੍ਹਾਂ ਨੂੰ ਬੜਾ ਮਤਲਬ ਜਿਹੜੇ ਸੋਸ਼ਲਿਸਟ ਇੱਕ ਸਿੰਬਲ ਦੇ ਵਾਂਗ ਉੱਭਰੇ ਆ ਜਿਹੜੀ ਵੈਸਟਰਨ ਪੋਲੀਟਿਕਸ ਦੇ ਵਿੱਚ, ਮਮਦਾਨੀ, ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਮੈਂ ਵਿਰੋਧ ਕਰਦਾ, ਮੈਂ ਸਮਰਥਨ ਨਹੀਂ ਕਰਦਾ ਇਸ ਪ੍ਰੋਗਰਾਮ ਦਾ। ਪਰ ਉਹਨਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਇਹਨੂੰ ਰੁਕਵਾ ਸਕਦਾ ਜਾਂ ਜਿਹੜੀ ਸਿਟੀ ਆ ਉਹ ਰੁਕਵਾ ਸਕਦੀ ਹੈ ਜਾਂ ਨਹੀਂ ਰੁਕਵਾ ਸਕਦੀ। ਤਾਂ ਮਤਲਬ ਇਹਦੇ 'ਚੋਂ ਕਈ ਸਵਾਲ ਖੜ੍ਹੇ ਹੋ ਰਹੇ ਆ ਡਾਕਟਰ ਸਾਹਿਬ, ਇਹ ਸਾਰੀ ਇਹਦੇ 'ਚੋਂ ਕਿ ਇੱਕ ਤਾਂ ਸਭ ਤੋਂ ਪਹਿਲਾ ਸਵਾਲ ਮੈਂ ਇਹੀ ਪੁੱਛਣਾ ਚਾਹੁੰਦਾ ਕਿ ਜਿੱਥੇ ਭਾਰਤ ਪੱਛਮ ਦੇ ਵਿੱਚ ਆਈਸੋਲੇਸ਼ਨ ਵੱਲ ਜਾਂਦਾ ਨਜ਼ਰ ਆ ਰਿਹਾ ਸੀ ਅਤੇ ਭਾਰਤ ਇੰਡੀਅਨ ਸਟੇਟ ਤੋਂ ਵੀ ਗਾਂਹ ਉਹ ਜਮਾਤ ਜਿਹਨੂੰ ਵੈਸਟ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਜਿਵੇਂ ਦੀ ਇੱਕ ਵਾਇਲੈਂਟ ਕ੍ਰਿਮੀਨਲ ਆਰਗੇਨਾਈਜੇਸ਼ਨ ਵਰਗਾ ਜਿਹੜਾ ਸਟੇਟਸ ਆ ਉਹ ਦਿੱਤਾ ਜਾ ਚੁੱਕਿਆ ਹੋਵੇ ਜਾਂ ਇਹੋ ਜਿਹਾ ਜਿਹਦਾ ਨੈਰੇਟਿਵ ਐਸਟੈਬਲਿਸ਼ ਹੋਵੇ, ਅਤੇ ਉਸ ਆਰਗੇਨਾਈਜੇਸ਼ਨ ਵੱਲੋਂ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਹਮਲੇ ਆ ਉਹ ਲਗਾਤਾਰ ਹੋ ਰਹੇ ਹੋਣ, ਖਾਸ ਤੌਰ ਦੇ ਉੱਤੇ ਕ੍ਰਿਸਚਨਸ ਦੇ ਉੱਤੇ ਵੀ, ਉਸ ਦੇ ਬਾਵਜੂਦ ਮੋਹਨ ਭਾਗਵਤ ਨੂੰ ਇਹ ਸਪੇਸ ਪ੍ਰੋਵਾਈਡ ਕਰਾਈ ਜਾਣੀ ਜਾਂ ਉਸ ਨੂੰ ਇੱਥੇ ਆਉਣ ਦੇਣਾ, ਕਿ ਇਹ ਸਮਝਿਆ ਜਾਵੇ ਕਿ ਅਮਰੀਕਾ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਕੁਛ ਢਿੱਲ ਜਿਹੜੀ ਆ ਇੰਡੀਆ ਦੀ ਜਿਹੜੀ ਹਾਰਡਕੋਰ ਹਿੰਦੂਤਵ ਲੋਬੀ ਆ ਉਹਨੂੰ ਲੈ ਕੇ ਦਿਖਾ ਰਿਹਾ ਆ। ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੋਏਗਾ ਕਿ ਮੋਹਨ ਭਾਗਵਤ ਕੋਈ ਪਹਿਲੀ ਵਾਰ ਅਮਰੀਕਾ ਨਹੀਂ ਆ ਰਿਹਾ। 2018 ਦੇ ਵਿੱਚ ਸ਼ਿਕਾਗੋ 'ਚ ਬਹੁਤ ਵੱਡਾ RSS ਦਾ 3 ਰੋਜ਼ਾ ਜਿਹੜਾ ਇੱਕ ਸਮਾਗਮ ਹੋਇਆ ਸੀ, ਜਿਸ ਦੇ ਨਾਲ ਈਵਨ ਡਾਇਸ ਦੇ ਉੱਤੇ ਸ਼ਿਕਾਗੋ ਤੋਂ ਹੀ ਕਾਂਗਰਸਮੈਨ ਜਿਹੜਾ ਹਿੰਦੂਤਵੀ ਵਿਚਾਰਧਾਰਾ ਦਾ ਸੀ ਉਹ ਵੀ, ਔਰ ਡਿਟਰੋਇਟ ਤੋਂ ਇੱਕ ਸ੍ਰੀ ਥਾਣੇਦਾਰ ਦੇ ਨਾਂ ਦੇ ਥੱਲੇ ਕਾਂਗਰਸਮੈਨ ਉਹ ਵੀ ਡਾਇਸ ਦੇ ਉੱਤੇ ਸੀ। ਐਤਕੀ ਚੰਗੀ ਗੱਲ ਇਹ ਹੈ ਕਿ ਇਹ ਦੋਨੋਂ ਹੀ ਜਿਹੜੇ ਕਿ ਹਿੰਦੂਤਵਾ ਦੇ ਏਜੰਡੇ ਦੇ ਝੰਡਾ ਬਰਦਾਰ ਸੀ US ਕਾਂਗਰਸ ਦੇ ਵਿੱਚ, ਔਰ ਇਹਨਾਂ ਨੇ ਮਿਲ ਕੇ ਹਿੰਦੂ ਫੋਬੀਆ ਦੇ ਉੱਤੇ ਬਿੱਲ ਵੀ ਲਿਆਂਦਾ ਸੀ। ਇਹ ਦੋਵੇਂ ਹੀ ਹਾਰ ਗਏ ਨੇ ਪ੍ਰਾਇਮਰੀਜ਼ ਆਪਣੀਆਂ ਰਾਈਵਲਸ ਦੇ ਕੋਲੋਂ। ਸੋ ਆਲਮੋਸਟ 8 ਸਾਲ ਬਾਅਦ ਮੋਹਨ ਭਾਗਵਤ ਆ ਰਿਹਾ ਅਮਰੀਕਾ ਦੇ ਵਿੱਚ, ਔਰ ਇਸ ਪੀਰੀਅਡ ਦੇ ਵਿੱਚ ਵੀ ਉਹਨਾਂ ਨੇ ਅਮਰੀਕਾ ਜਾਂ ਕੈਨੇਡਾ ਦਾ ਸਪੇਸ ਖਾਲੀ ਨਹੀਂ ਸੀ ਛੱਡਿਆ। 2 ਵੱਡੇ ਆਈਡੀਆਲੌਗ ਉਹਨਾਂ ਦੇ ਜਿਹੜੇ ਨੇ RSS ਦੇ ਪਹਿਲਾਂ ਵੀ ਇੱਥੋਂ ਹੋ ਕੇ ਗਏ ਨੇ, ਔਰ ਉਹਨਾਂ ਨੇ ਅਮਰੀਕਾ ਦੇ ਜਿਹੜੇ ਥਿੰਕ ਟੈਂਕ ਨੇ ਵਾਸ਼ਿੰਗਟਨ DC ਉਹਨਾਂ ਦੇ ਨਾਲ ਵੀ, ਔਰ ਸਰਕਾਰੀ ਦਰਬਾਰੇ ਵੀ, ਜਿਹਦਾ ਕੋਈ ਬਹੁਤਾ ਭਾਵੇਂ ਚਰਚਾ ਨਹੀਂ ਹੋਇਆ ਲੇਕਿਨ ਹਾਈ ਲੈਵਲ ਮੀਟਿੰਗ ਸੀ, ਔਰ ਉਹਦੇ ਜੀਵਨ ਇੱਕ ਆਈਡੀਆਲੌਗ ਦੇ ਇੱਥੋਂ ਜਾਣ ਤੋਂ ਬਾਅਦ ਕੰਟਰੋਵਰਸੀ ਵੀ ਹੋਈ ਕਿਉਂਕਿ ਉਹਨੇ ਉਹ ਕੁਝ ਕਿਹਾ ਸੀ ਜਿਹੜਾ ਕਿ ਮੁੱਖ ਧਾਰਾ RSS ਦੇ ਸਟੈਂਡ ਦੇ ਖਿਲਾਫ ਸੀ। ਜੇ ਮੈਂ ਇਸ ਤੋਂ ਵੀ ਪਿੱਛੇ ਜਾਵਾਂ, ਔਰ ਅੱਜ ਹੀ ਪਾਕਿਸਤਾਨ ਦੇ ਇੱਕ ਪ੍ਰੋਮੀਨੈਂਟ ਆਫੀਸ਼ੀਅਲ ਚੈਨਲ ਦੇ ਉੱਤੇ ਡਿਸਕਸ਼ਨ 'ਚ ਵੀ ਇਹ ਸਵਾਲ ਸਾਹਮਣੇ ਆਇਆ ਸੀ ਕਿ RSS ਔਰ ਅਮਰੀਕਾ ਦੇ ਜਿਹੜੇ ਵਾਈਟ ਸੁਪਰੇਮੈਸਿਸਟ ਨੇ, ਅੱਜ ਬੇਸ਼ੱਕ ਉਹਨਾਂ ਦੀ ਕੋਈ ਕੂਕਲੈਕਸ ਕਲੈਨ ਵਰਗੀ ਜਥੇਬੰਦੀ ਤਾਂ ਨਹੀਂ ਹੈ,
ਔਰ ਜੇ ਅਸੀਂ ਦੇਖੀਏ ਕਿ ਰਿਪਬਲਿਕਨ ਪਾਰਟੀ ਦਾ ਜਿਹੜਾ ਹਾਰਡਕੋਰ ਏਜੰਡਾ ਹੈ, ਜਿਹਦੇ ਚੋਂ ਪ੍ਰੈਜ਼ੀਡੈਂਟ ਟਰੰਪ ਜਾਂ ਮੇਕ ਅਮਰੀਕਾ ਗ੍ਰੇਟ ਅਗੇਨ ਇਹ ਸਾਰੀ ਆਈਡੀਓਲੋਜੀ ਨਿਕਲਦੀ ਹੈ, ਇਹਨਾਂ ਦੇ ਆਰਐਸਐਸ ਨਾਲ ਸੰਬੰਧ ਲਗਭਗ ਇੱਕ ਸਦੀ ਪੁਰਾਣੇ ਨੇ। ਆਰਐਸਐਸ ਦੇ ਜਨਮ ਨਾਲ ਹੀ ਜੁੜੇ ਹੋਏ ਨੇ। ਔਰ ਜਿਹੜੇ ਲੋਕ ਥੋੜਾ ਬਹੁਤ ਜਿਹੜਾ ਐਨਾਲਿਟੀਕਲ ਜਾਂ ਪੜਚੋਲਾਤਮਕ ਮਾਈਂਡਸੈਟ ਰੱਖਦੇ ਨੇ, ਉਹਨਾਂ ਨੂੰ ਇਸ ਗੱਲ ਦੀ ਜ਼ਰੂਰ ਸਮਝ ਹੋਏਗੀ ਵੀ ਜਦੋਂ ਜਰਮਨੀ ਦੇ ਵਿੱਚ ਫਸਟ ਵਰਲਡ ਵਾਰ ਤੋਂ ਬਾਅਦ ਇੱਕ ਪਾਸੇ ਨਾਜ਼ੀ ਪਾਰਟੀ ਜਿਹੜੀ ਹੈ ਉਹ ਪਪੂਲਰ ਹੋ ਰਹੀ ਸੀ, ਉਸ ਦੇ ਨਾਲ ਨਾਲ ਈਵਨ ਅਮਰੀਕਾ ਦੇ ਵਿੱਚ ਉਸ ਵੇਲੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੁਡਰੋ ਵਿਲਸਨ ਸਨ, ਜਿਨ੍ਹਾਂ ਨੇ ਅਮਰੀਕਾ ਨੂੰ ਫਸਟ ਵਰਲਡ ਵਾਰ ਦੇ ਵਿੱਚ ਜਿਹੜਾ ਉਹ ਲੀਡ ਵੀ ਕੀਤਾ ਸੀ। ਔਰ ਉਹ ਕਾਫੀ ਹਮਦਰਦੀ ਰੱਖਦੇ ਸੀ ਕੂ ਕਲੈਕਸ ਕਲੈਨ ਦੇ ਨਾਲ, ਜਿਹੜੀ ਵਾਈਟ ਸੁਪਰੈਮੈਸਿਸਟ ਦੀ ਜਮਾਤ ਸੀ। ਔਰ ਇਹ ਉਹ ਪੀਰੀਅਡ ਵੀ ਹੈ ਕਿ ਜਿਸ ਤਰ੍ਹਾਂ ਮਨੂ ਸਮ੍ਰਿਤੀ ਦੇ ਵਿੱਚ ਬਿਲਕੁਲ ਔਰਤਾਂ ਔਰ ਸ਼ੂਦਰਾਂ ਦੇ ਹੱਕਾਂ ਨੂੰ ਬਿਲਕੁਲ ਡਿਨਾਈ ਕੀਤਾ ਗਿਆ, ਉਹਨਾਂ ਨੂੰ ਹਿਊਮਨ ਬੀਇੰਗ ਵੀ ਨਹੀਂ ਮੰਨਿਆ ਜਾਂਦਾ ਹੈ। ਬਹੁਤ ਸਾਰੇ ਲੋਕ ਭੁੱਲ ਜਾਂਦੇ ਨੇ ਕਿ ਅਮਰੀਕਾ ਦੇ ਵਿੱਚ ਵੀ ਜਿਹੜਾ ਔਰਤਾਂ ਨੂੰ ਵੋਟ ਦਾ ਹੱਕ 1920 ਦੇ ਵਿੱਚ ਮਿਲਿਆ, ਲੇਕਿਨ ਉਸ ਵੇਲੇ ਵੁਡਰੋ ਵਿਲਸਨ ਇਸ ਦੇ ਹੱਕ ਦੇ ਵਿੱਚ ਨਹੀਂ ਸੀ। ਇਨੀਸ਼ੀਅਲੀ ਉਹ ਔਰਤਾਂ ਨੂੰ ਜਿਹੜਾ ਵੋਟ ਦਾ ਹੱਕ ਨਹੀਂ ਸੀ ਦੇਣਾ ਚਾਹੁੰਦੇ। ਬਾਅਦ ਦੇ ਵਿੱਚ ਉਹਦੀ ਡਾਟਰ ਨੇ ਪਰਸੂਏਟ ਕੀਤਾ, ਜਾਂ ਪੋਲੀਟੀਕਲ ਸਿਚੁਏਸ਼ਨ ਦੂਸਰੇ ਪਾਸਿਓਂ ਇਵੇਂ ਦੀ ਹੋਈ ਕਿ ਉਹਨਾਂ ਨੂੰ ਅੱਗੇ ਆਉਣਾ ਪਿਆ। ਸੋ ਇਹ ਸਮਝਣਾ ਹੋਏਗਾ ਕਿ ਨਾਜ਼ੀ ਆਈਡੀਓਲੋਜੀ ਜਿਹੜੀ ਹੈ ਉਹ ਇਨਫੈਕਟ ਡੈਰੀਵੇਟਿਵ ਹੈ ਬ੍ਰਾਹਮਣਵਾਦ ਦੇ ਵਰਣ ਆਸ਼ਰਮ ਸਿਧਾਂਤ ਦੀ। ਜਿਸ ਵਰਣ ਮਤਲਬ ਜਿਹੜਾ ਲਫ਼ਜ਼ ਹੈ ਸੰਸਕ੍ਰਿਤ ਦਾ ਹੈ, ਜਿਸ ਦਾ ਮਤਲਬ ਕਲਰ ਹੈ। ਔਰ ਕਲਰ ਬੇਸ ਜਦੋਂ ਤੁਸੀਂ ਬ੍ਰਾਹਮਣ, ਕਸ਼ਤਰੀय, ਵੈਸ਼, ਸ਼ੂਦਰ, ਇਹ ਚਾਰ ਵਰਨਾਂ ਦੀ ਡਿਵੀਜ਼ਨ ਵੀ ਦੇਖਦੇ ਹੋ ਤੇ ਬੜੀ ਕਲੀਅਰਲੀ ਬ੍ਰਾਹਮਣ ਨੂੰ ਡਿਫਾਈਨ ਕੀਤਾ ਹੋਇਆ। ਔਰ ਬਿਲਕੁਲ ਉਹੀ ਸਿੰਪਟਮਸ ਨੇ ਜਾਂ ਉਹੀ ਫੀਚਰ ਨੇ ਜਿਹੜੇ ਕਿ ਨਾਜ਼ੀਆਂ ਨੇ ਜਦੋਂ ਵਾਈਟ ਸੁਪਰਾਮਿਜ਼ਮ ਦੀ ਗੱਲ ਕੀਤੀ, ਵਾਈਟ ਮੈਨ ਨੂੰ ਡਿਫਾਈਨ ਕੀਤਾ। ਔਰ ਉਹਦੇ ਚ ਮੈਂਸ਼ਨ ਹੈ ਕਿ ਲੰਬਾ ਕੱਦ, ਲੰਬਾ ਨੱਕ, ਗੌਰ ਵਰਣ, ਗੋਰਾ ਰੰਗ ਹੋਏਗਾ ਨੱਕ, ਕਿਉਂਕਿ ਤੁਸੀਂ ਬਹੁਤ ਵਾਰੀ ਦੇਖੋਗੇ ਕਿ ਜਿਹੜਾ ਰੇਸ਼ੀਅਲ ਡਿਫਰੈਂਸਿਸ ਨੇ ਉਹ ਮੰਗਲੋਇਡ ਹੋਣ, ਫੀਨੇ ਨੱਕ ਵਾਲੇ ਹੋਣਗੇ। ਤੁਸੀਂ ਜਿਹੜੇ ਯਹੂਦੀ ਨੇ ਉਹਨਾਂ ਦਾ ਨੱਕ ਜਿਹੜਾ ਉਹ ਬਿਲਕੁਲ ਡਿਫਰੈਂਟਲੀ ਤੁਸੀਂ ਉਹਨੂੰ ਆਇਡੈਂਟੀਫਾਈ ਕਰ ਸਕਦੇ ਹੋ। ਹਬਸ਼ੀ ਜਾਂ ਜਿਹਨਾਂ ਨੂੰ ਅਫਰੀਕਨ ਅਮਰੀਕਨ ਹੁਣ ਕਿਹਾ ਜਾਂਦਾ ਹੈ, ਉਹਨਾਂ ਦਾ ਇਹ ਸੋ ਇਸ ਗੱਲ ਨੂੰ ਯਕੀਨੀ ਬਣਾਇਆ ਹੋਇਆ ਮਨੂ ਨੇ, ਜਿਹਨੂੰ ਕੋਡੀਫਾਈ ਕੀਤਾ। ਔਰ ਇਧਰ ਵਾਈਟ ਸੁਪਰੈਮੈਸਿਸਟ ਦਾ ਵੀ ਇਹ ਲਾਈਨ ਰਹੀ ਹੈ। ਸੋ ਇਹ ਜਿਹੜੇ ਕਨੈਕਸ਼ਨਸ ਨੇ ਉਸ ਪੀਰੀਅਡ ਦੇ ਵਿੱਚ, ਔਰ ਕੱਲਾ ਇਹੀ ਨਹੀਂ, ਆਰਐਸਐਸ ਨੂੰ ਤਾਂ ਅਸੀਂ ਹਾਰਡਕੋਰ ਕਹਿ ਸਕਦੇ ਹਾਂ ਕਿ ਜੀ ਇਹ ਮਨੂ ਸਮ੍ਰਿਤੀ ਜਾਂ ਹਿੰਦੁਸਤਾਨ ਇਹਨਾਂ ਨੇ ਨਾਜ਼ੀਆਂ ਦੇ ਵਨ ਨੇਸ਼ਨ ਵਨ ਰੇਸ ਵਨ ਪੀਪਲ ਕਾਨਸੈਪਟ ਤੋਂ ਲਿਆ। ਤੁਹਾਨੂੰ ਹੈਰਾਨੀ ਹੋਏਗੀ ਕਿ ਰਵਿੰਦਰਨਾਥ ਟੈਗੋਰ, ਕਿਉਂਕਿ ਜਦੋਂ ਅਸੀਂ ਆਰਐਸਐਸ ਦੀ ਆਈਡੀਓਲੋਜੀ ਦੇਖਦੇ ਹਾਂ, ਇਹ ਮਹਿਜ਼ ਕੱਲੀ ਨਾਜ਼ੀ ਆਈਡੀਓਲੋਜੀ ਤੇ ਬੇਸਡ ਨਹੀਂ ਹੈ। ਇਹਦਾ ਇੱਕ ਐਲੀਮੈਂਟ ਨਾਜ਼ੀਆਂ ਤੇ ਆਧਾਰਿਤ ਹੈ, ਦੂਸਰਾ ਐਲੀਮੈਂਟ ਉਸ ਵੇਲੇ ਇਟਲੀ ਦਾ ਜਿਹੜਾ ਡਿਕਟੇਟਰ ਬਣਿਆ ਮੁਸੋਲਿਨੀ, ਜਿਸ ਚੋਂ ਲਫ਼ਜ਼, ਕਿਉਂਕਿ ਫਾਸ਼ਿਜ਼ਮ ਜਾਂ ਫਾਸਿਸਟ ਲਫ਼ਜ਼ ਇਟਾਲੀਅਨ ਜ਼ਬਾਨ ਦਾ ਹੈ, ਉਹਨਾਂ ਦਾ ਡਰੈਸ ਜਿਹੜਾ ਇਹਨਾਂ ਦਾ ਹੈ ਬਰਾਊਨ ਸ਼ਰਟਸ ਦੇ ਬੇਸ ਉਹ ਇਹਨਾਂ ਦਾ ਹੈ। ਔਰ ਰਵਿੰਦਰਨਾਥ ਟੈਗੋਰ, ਜਿਸ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਲਿਟਰੇਚਰ ਦੇ ਲਈ, ਉਹ 2 ਵਾਰ ਮੁਸੋਲਿਨੀ ਨੂੰ ਮਿਲਿਆ। ਚਲੋ ਪਹਿਲੀ ਵਾਰ ਤਾਂ ਅਜੇ ਮੁਸੋਲਿਨੀ ਪਾਵਰ 'ਚ ਆ ਰਿਹਾ ਸੀ, ਉਹਦੀ ਆਈਡੀਓਲੋਜੀ ਬੜੀ ਕਲੀਅਰ ਨਹੀਂ ਸੀ, ਪਰ ਜਦੋਂ ਉਹ ਬਿਲਕੁਲ ਉਹਨੇ ਆਪਣਾ ਜਿਹੜਾ ਉਹ ਫਾਸ਼ਿਜ਼ਮ ਦਾ ਏਜੰਡਾ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ ਸੀ, ਮਨਾ ਕਰਨ ਦੇ ਬਾਵਜੂਦ ਵੀ ਰਵਿੰਦਰਨਾਥ ਟੈਗੋਰ ਨੇ ਸੈਕੰਡ ਟਾਈਮ ਵੀ ਮੁਸੋਲਿਨੀ ਦੇ ਨਾਲ ਮੀਟਿੰਗ ਕੀਤੀ, ਬੜਾ ਪ੍ਰਭਾਵਿਤ ਹੋਇਆ ਉਹਨਾਂ ਤੋਂ। ਸੋ ਇਹ ਜਦੋਂ ਤੱਕ ਤੁਸੀਂ ਜਿਹੜਾ ਕਰੰਟ ਪਾਰਟ, ਔਰ ਹੁਣ ਇਸ ਵੇਲੇ ਅਮਰੀਕਾ 'ਚ ਕਿਉਂਕਿ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਵੀ ਇਸ ਵੇਲੇ ਜਦੋਂ ਆਲਰੇਡੀ ਇਰਾਨ ਕ੍ਰਾਈਸਿਸ ਚੱਲ ਰਿਹਾ ਹੈ, ਇਹ ਪੀਰੀਅਡ ਜਦੋਂ ਇੰਡੀਆ ਦੇ ਨਾਲ ਅਜੇ ਰਿਲੇਸ਼ਨ ਸਾਵੇਂ ਅਮਰੀਕਾ ਦੇ ਨਹੀਂ ਨੇ, ਇਵਨ ਟ੍ਰੇਡ ਡੀਲ 1 ਸਾਲ ਤੋਂ ਜ਼ਿਆਦਾ ਡਿਸਕਸ ਹੋਣ ਦੇ ਬਾਵਜੂਦ ਸਾਈਨ ਨਹੀਂ ਹੋਈ। ਅਜੇ ਜਿਹੜੇ H1B ਵੀਜ਼ਿਆਂ ਨੂੰ ਲੈ ਕੇ ਜਿਹੜੇ ਲਾਭਾਰਥੀ 80% ਭਾਰਤੀ ਨੇ, ਉਹਨਾਂ ਨੂੰ ਲੈ ਕੇ 1 ਲੱਖ ਦੀ ਫੀਸ ਜਿਹੜੀ ਹੈ ਅਨਾਉਂਸ ਕੀਤੀ ਗਈ ਹੈ। ਇਮੀਗ੍ਰੈਂਟਸ ਦਾ ਹਾਲ ਚੇਨਸ ਔਰ ਸ਼ੈਕਲਸ ਦੇ ਵਿੱਚ ਇੰਡੀਅਨਸ ਨੂੰ ਹੁਣ ਆਲਮੋਸਟ 2 ਹਫ਼ਤੇ ਬਾਅਦ ਇੱਕ ਅੱਧੀ ਫਲਾਈਟ ਜਾਂਦੀ ਔਰ ਮੀਡੀਆ 'ਚੋਂ ਖਬਰ ਗਾਇਬ ਕਰ ਦਿੱਤੀ ਗਈ। ਸੋ ਟਾਈਮਿੰਗ ਕਿ ਵੀ ਇਸ ਪੀਰੀਅਡ ਦੇ ਵਿੱਚ ਆਰਐਸਐਸ ਮੁਖੀ ਦਾ ਆਣਾ, ਔਰ ਅੱਗੇ ਤਾਂ ਉਹਨਾਂ ਨੇ ਆਪਣਾ ਫੰਕਸ਼ਨ ਕਰਕੇ ਜਿਵੇਂ ਸ਼ਿਕਾਗੋ ਜਾਂ ਦੂਜਾ, ਉਦੋਂ ਕੋਈ ਬਹੁਤਾ ਇਹਦਾ ਫੋਕਸ ਨਹੀਂ ਸੀ। ਇਸ ਵਾਰ ਈਵਨ ਚੈਲੰਜਸ ਲੈਵਲ ਦੇ ਉੱਤੇ ਕਿ ਮੈਡੀਸਨ ਸਕੁਅਰ ਗਾਰਡਨ, ਜਿਹਦੇ ਬਾਰੇ ਇਹ ਆਂਦਾ ਹੈ ਕਿ ਵੀ 1930s ਦੇ ਵਿੱਚ ਕਿੰਨੇ ਹਜ਼ਾਰ ਨਾਜ਼ੀਆਂ ਨੇ ਜਿਹੜਾ ਉਹ ਆਕੂਪਾਈ ਕੀਤਾ ਸੀ ਮੈਡੀਸਨ ਸਕੁਅਰ ਗਾਰਡਨ ਨੇ, ਵੀ ਫੈਕਟਸ ਬਹੁਤ ਸਾਰੇ ਸਾਹਮਣੇ ਆ ਰਹੇ ਨੇ ਵੀ ਇਹ ਪੀਰੀਅਡ ਕਿਉਂ ਚੁਣਿਆ ਗਿਆ।
ਫਿਰ ਸਾਨੂੰ ਇਹ ਸਮਝਣਾ ਹੋਏਗਾ ਕਿ ਬੇਸ਼ੱਕ ਆਰਐਸਐਸ ਜਿਹਦੇ ਫਾਊਂਡਰ ਹੈਡਗਵੇਅਰ ਵੀ ਔਰ ਜਿਹੜਾ ਇਹਨਾਂ ਦਾ ਦੂਸਰਾ ਆਈਡੀਆਲੋਗ ਜਿਹਨੇ ਹਿੰਦੂਤਵਾ ਟਰਮ ਕੋਇਨ ਕੀਤੀ, ਬੇਸ਼ੱਕ ਉਹ ਕਦੇ ਆਰਐਸਐਸ ਨਾਲ ਸਿੱਧੇ ਤੌਰ ਤੇ ਸੰਬੰਧਿਤ ਨਹੀਂ ਰਿਹਾ, ਸਾਵਰਕਰ ਵੀ, ਇਹ ਜਿੱਥੇ ਇੱਕ ਪਾਸੇ ਨਾਜ਼ੀਆਂ ਵੱਲੋਂ ਯਹੂਦੀਆਂ ਦੀ ਪਰਸੀਕਿਊਸ਼ਨ ਨੂੰ ਸੈਲੀਬ੍ਰੇਟ ਕਰਦੇ ਸੀ ਔਰ ਇਹ ਕਹਿੰਦੇ ਸੀ ਕਿ ਵੀ ਇਹੀ ਸੋਲੂਸ਼ਨ ਹੈ ਘੱਟ ਗਿਣਤੀਆਂ ਨਾਲ ਨਿਬੜਨ ਦਾ, ਐਸਿਮੀਲੇਟ ਔਰ ਐਨਾਹੀਲੇਟ, ਇਹ ਲਫ਼ਜ਼ ਉਸ ਜ਼ਮਾਨੇ ਤੋਂ ਹੀ ਇਸਤੇਮਾਲ ਹੋ ਰਹੇ ਨੇ। ਪਰ ਅੱਜ ਜਦੋਂ ਅਸੀਂ 100 ਸਾਲ ਬਾਅਦ ਦੇਖਦੇ ਹਾਂ ਕਿ ਇੱਕ ਪਾਸੇ ਇਹ ਆਰਐਸਐਸ ਦੇ ਹਿੰਦੂ ਤਵੀਆਂ ਜਾਂ ਬ੍ਰਾਹਮਣਵਾਦੀਆਂ ਦੀ ਸਾਂਝ ਵਾਈਟ ਸੁਪਰਾਮਿਜ਼ਮ ਵਾਲੇ ਏਜੰਡੇ ਨੂੰ ਲਾਗੂ ਕਰਨ ਵਾਲਿਆਂ ਨਾਲ ਹੈ, ਪਰ ਦੂਸਰੇ ਪਾਸੇ ਬਰਾਬਰ ਦੀ ਸਾਂਝ ਉਹਨਾਂ ਦੀ ਜ਼ਾਓਨਿਸਟ ਲੌਬੀ ਦੇ ਨਾਲ ਵੀ ਹੈ। ਔਰ ਇਹਨੂੰ ਇਸ ਕੰਟੈਕਸਟ ਵੀ ਦੇਖਣਾ ਜ਼ਰੂਰੀ ਹੈ ਕਿ ਜਦੋਂ 28 ਫਰਵਰੀ ਨੂੰ ਅਮਰੀਕਾ ਔਰ ਇਜ਼ਰਾਈਲ ਜਿਹੜੇ ਨੇ ਈਰਾਨ ਦੇ ਉੱਤੇ ਧਾਵਾ ਬੋਲ ਰਹੇ ਸੀ, ਜਿਹਦੇ ਚ ਫਮੀਨਾਈ ਔਰ ਉਹਨਾਂ ਦੇ 40 ਤੋਂ ਜ਼ਿਆਦਾ ਆਲਾ ਜਿਹੜੇ ਆਫੀਸਰਸ ਨੇ ਜਾਂ ਉਹਨਾਂ ਦੇ ਪਾਲਿਸੀ ਮੇਕਰ ਮਾਰੇ ਗਏ, ਉਸ ਤੋਂ 24 ਘੰਟੇ ਪਹਿਲਾਂ ਜਿਹੜਾ ਮੋਦੀ ਉਹ ਇਜ਼ਰਾਈਲ ਦੀ ਪਾਰਲੀਮੈਂਟ, ਜਿਹਨੂੰ ਕਨੈਸਟ ਕਹਿੰਦੇ ਨੇ, ਉਸ ਨੂੰ ਐਡਰੈਸ ਕਰਦਿਆਂ ਕਹਿ ਰਿਹਾ ਸੀ ਕਿ ਭਾਰਤ ਮੇਰੀ ਮਦਰਲੈਂਡ ਹੈ ਔਰ ਇਜ਼ਰਾਈਲ ਮੇਰਾ ਫਾਦਰਲੈਂਡ ਹੈ। ਹੁਣ ਅਮਰੀਕਾ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੀ ਵਿਜ਼ਿਟ ਹੈ ਇਸ ਨੂੰ ਸਪਾਂਸਰ ਕੌਣ ਕਰ ਰਿਹਾ ਜ਼ਾਹਰ ਹੈ ਉਹਨਾਂ ਨੇ ਇੱਕ ਡਾਇਲੌਗ ਦੇ ਨਾਂ ਥੱਲੇ ਕਿ ਜੀ ਕੰਸੀਡਰ ਵਰਲਡ ਐਜ਼ ਵਨ ਔਰ ਸਾਰੀ ਇੱਕ ਕੁਟੰਬ ਹੈ ਤੇ ਇਹ ਉਹ, ਇਸ ਵਾਰੀ ਉਹਨਾਂ ਨੇ ਹਿੰਦੂ ਫਾਊਂਡੇਸ਼ਨ ਦਾ ਨਾਂ ਇਸਤੇਮਾਲ ਨਹੀਂ ਕੀਤਾ ਜਾਂ ਆਰਐਸਐਸ ਦੀ ਡਾਇਰੈਕਟ ਲਾਈਨ, ਹਾਲਾਂਕਿ ਕਹਿਣ ਨੂੰ ਉੱਥੇ ਵਿਦ ਇਨ ਇੰਡੀਆ ਆਰਐਸਐਸ ਈਵਨ ਐਜ਼ ਏ ਐਨਜੀਓ ਵੀ ਰਜਿਸਟਰਡ ਨਹੀਂ ਹੈ, ਪੋਲੀਟੀਕਲ ਪਾਰਟੀ ਦਾ ਦੂਰ ਦੀ ਗੱਲ। 72 ਤੋਂ ਜ਼ਿਆਦਾ ਹਾਲਾਂਕਿ ਸੰਘ ਪਰਿਵਾਰ ਦੀਆਂ ਜਿਹੜੀਆਂ ਨੇ ਉਹ ਸਿਸਟਰ ਆਰਗੇਨਾਈਜੇਸ਼ਨਸ ਨੇ, ਮਦਰ ਆਫ ਆਲ ਆਰਗੇਨਾਈਜੇਸ਼ਨਸ ਹੈ, ਪਰ ਇੱਥੇ ਉਹਨਾਂ ਦਾ ਨੈਟਵਰਕ, ਇਹ ਆਰਐਸਐਸ ਨੇ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪਣੀਆਂ ਸ਼ਾਖਾਵਾਂ ਵਧਾਈਆਂ ਵਿਦ ਇਨ ਇੰਡੀਆ, ਉੱਥੇ ਉਹਨਾਂ ਦਾ ਨੈਟਵਰਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਦੇ ਵਿੱਚ ਵੀ ਇਹਨਾਂ 2014 ਤੋਂ ਬਾਅਦ ਜਦੋਂ ਮੋਦੀ ਪਾਵਰ ਦੇ ਵਿੱਚ ਆਇਆ ਬੜੀ ਤੇਜ਼ੀ ਨਾਲ ਉਹਨਾਂ ਨੇ ਐਕਸਪੈਂਡ ਕੀਤਾ। ਔਰ ਜਿਹੜਾ ਸਪੇਸ ਇੰਡੀਅਨ ਓਵਰਸੀਜ਼ ਕਾਂਗਰਸ ਔਰ ਦੂਸਰੇ ਤੀਸਰਿਆਂ ਦੇ ਇਨਐਕਟਿਵ ਹੋਣ ਕਰਕੇ ਜਾਂ ਕਾਂਗਰਸ ਦੇ ਆਊਟ ਆਫ ਪਾਵਰ ਹੋਣ ਕਰਕੇ ਜਿਹੜਾ ਹਿੰਦੂ ਮੈਜੋਰਿਟੀ ਦੇ ਵਿੱਚ, ਜਿਨ੍ਹਾਂ ਦੇ ਵਿੱਚ ਤਾਮਿਲ ਵੀ, ਤੇਲਗੂ ਵੀ, ਕੰਨੜ ਸਪੀਕਿੰਗ ਵੀ, ਕਿਉਂਕਿ ਐਟ ਵਨ ਸਟੇਜ ਜਿਹੜੇ ਨੇ ਗੁਜਰਾਤੀਆਂ ਤੋਂ ਜ਼ਿਆਦਾ ਦੂਸਰੇ ਲੋਕ ਸਨ, ਆਈਟੀ ਸੈਕਟਰ ਦੇ ਵਿੱਚ ਵੀ ਦੂਸਰੇ ਲੋਕ ਆਏ, ਲੇਕਿਨ ਉਹਨਾਂ ਨੇ ਆਪਣਾ ਇੱਕ ਵੱਡਾ ਨੈਟਵਰਕ ਬਣਾਇਆ ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਸੋਰਸ ਵੀ ਹੈ, ਜਿਸ ਨੂੰ ਐਜ਼ ਏ ਲੌਬੀ ਵੀ ਇਸਤੇਮਾਲ ਕਰਦੇ ਨੇ। ਪਰ ਸਾਈਮਲਟੇਨੀਅਸਲੀ ਉਹਨਾਂ ਨੇ ਜਿਹੜੀ ਪ੍ਰੋ ਇਜ਼ਰਾਈਲ ਲੌਬੀ ਹੈ ਔਰ ਜਿਨ੍ਹਾਂ ਦੀ ਮੇਨ ਫੰਡਿੰਗ ਬਾਕੀ ਸਾਰਿਆਂ ਨੂੰ ਕਰਨ ਵਾਲੀ ਇਹ ਪੈਕ ਹੈ, ਉਹਦੇ ਨਾਲ ਵੀ ਇਹਨਾਂ ਦੇ ਬੜੇ ਕਲੋਜ਼ ਰਿਲੇਸ਼ਨਸ ਨੇ। ਔਰ ਅਮਰੀਕਾ ਦੇ ਵਿੱਚ ਬਹੁਤ ਸਾਰੀ ਲੌਬੀ ਜਿਹੜੀ ਹੈ, ਇੰਡੀਆ ਨੇ ਹਾਲਾਂ ਇੰਡੀਪੈਂਡੈਂਟ 2 ਲੌਬਿੰਗ ਫਰਮਸ ਵੀ ਹਾਇਰ ਕੀਤੀਆਂ ਨੇ ਜਿਨ੍ਹਾਂ ਦੇ ਅਗੇਨ ਸਬੰਧ ਜਿਹੜੇ ਨੇ ਏਪੈਕ ਨਾਲ ਜਾ ਕੇ ਜੁੜਦੇ ਨੇ। ਸੋ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੀ ਏਪੈਕ ਦਾ ਜਾਂ ਪ੍ਰੋ ਜ਼ਾਓਨਿਸਟ ਲਾਈਨ ਉਹ ਵੀ ਅੰਡਰ ਕੁਐਸਚਨ ਹੈ, ਔਰ ਜਿਹੜੀ ਮੇਕ ਅਮਰੀਕਾ ਗ੍ਰੇਟ ਅਗੇਨ ਲੌਬੀ ਹੈ ਉਹ ਇਹਨਾਂ ਦੇ ਪਿੱਛੇ ਪਈ ਹੋਈ ਹੈ। 70% ਤੋਂ ਜ਼ਿਆਦਾ ਅਮਰੀਕਨ ਜਿਹੜੀਆਂ ਪਿਊ ਦੀਆਂ ਪੋਲਸ ਨੇ ਜਾਂ ਅਦਰਵਾਈਜ਼ ਕੁਝ ਹੋਰ ਇੰਡੀਪੈਂਡੈਂਟ ਪੋਲਸ ਨੇ, ਉਹ ਕਹਿੰਦੇ ਨੇ ਕਿ 70% ਅਮਰੀਕਨ ਇਸ ਗੱਲ ਦੇ ਖਿਲਾਫ ਨੇ ਕਿ ਇਹ ਜਿਹੜਾ ਪ੍ਰੋ ਇਜ਼ਰਾਈਲ ਏਜੰਡਾ ਵਿਜ਼ਾ-ਵੀ ਈਰਾਨ ਅਡਾਪਟ ਕੀਤਾ ਜਾ ਰਿਹਾ, ਇਹ ਸਾਡੇ ਇੰਟਰਸਟ ਦੇ ਅਗੇਂਸਟ ਹੈ। ਲੌਬੀ ਤਾਂ ਸੀ ਮੇਕ ਅਮਰੀਕਾ ਗ੍ਰੇਟ ਅਗੇਨ, ਪਰ ਇੱਥੇ ਹੋ ਰਿਹਾ ਵੀ ਮੇਕ ਇਜ਼ਰਾਈਲ ਗ੍ਰੇਟ ਅਗੇਨ। ਸੋ ਮੈਨੂੰ ਇਹ ਲੱਗਦਾ ਵੀ ਇਸ ਵੇਲੇ ਹਾਲਾਂ ਦਿਲਚਸਪ ਗੱਲ ਇਹ ਹੈ ਵੀ ਅਮਰੀਕਾ ਦੇ ਹੀ ਜਿਹੜੇ ਯੂਐਸ ਸਰਫ ਉਸ ਦੀ ਜਿਹੜੀ ਮੇਨ ਸਟੇਟਮੈਂਟ ਵਿਜ਼ਿਟ ਤੋਂ ਪਹਿਲਾਂ 2 ਹਫ਼ਤੇ ਪਹਿਲਾਂ ਆਈ, ਉਹਨਾਂ ਨੇ ਅਮਰੀਕਨ ਅਧਿਕਾਰੀਆਂ ਨੂੰ ਕਿਹਾ ਕਿ ਵੀ ਇਹਨਾਂ ਦੇ ਨਾਲ ਕੋਈ ਆਲਾ ਹਾਈ ਲੈਵਲ ਕੋਈ ਮੁਲਾਕਾਤ ਨਾ ਕੀਤੀ ਜਾਏ। ਦੂਸਰਾ ਉਹਨਾਂ ਨੇ ਕਿਹਾ ਆਰਐਸਐਸ ਉੱਤੇ ਸੈਂਕਸ਼ਨਸ ਲਾਈਆਂ ਜਾਣ। ਅਜੇ ਤੱਕ ਅਦਰ ਦੈਨ ਕਿ ਮੈਡੀਸਨ ਸਕੁਅਰ ਗਾਰਡਨ ਦਾ ਪ੍ਰੋਗਰਾਮ ਜਿਹੜਾ ਉਹਨਾਂ ਦੀ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਜਿਹੜਾ ਉਹ ਐਡਵਰਟਾਈਜ਼ ਕੀਤਾ ਵੀ ਹੋ ਰਿਹਾ, ਹੋਰ ਕੋਈ ਉਹਦੀਆਂ ਮੀਟਿੰਗਸ ਕਿਹਦੇ ਨਾਲ ਨੇ, ਉਹਨੇ ਕਿਹਨੂੰ ਐਡਰੈਸ ਕਰਨਾ ਹੈ, ਇਹ ਅਜੇ ਤੱਕ ਉਹਨਾਂ ਨੇ ਰਿਵੀਲ ਨਹੀਂ ਕੀਤਾ। ਸੋ ਇੱਕ ਪਾਰਟ ਤਾਂ ਜਦੋਂ ਇਹ ਸਾਰੀਆਂ 3-4 ਦਿਨ ਦੇ ਇਸ ਪੀਰੀਅਡ 'ਚ ਉਸ ਦੀਆਂ ਮੀਟਿੰਗਸ ਕਿਸ ਲੈਵਲ ਤੇ ਹੁੰਦੀਆਂ ਨੇ ਕਿ ਯੂਐਸ ਸਰਫ ਦੀ ਜਿਹੜੀ ਹਦਾਇਤ ਹੈ ਆਫੀਸ਼ੀਅਲਸ ਨੂੰ ਮੇਨ ਉਹਨੂੰ ਸ਼ਨ ਕਰਦੇ ਨੇ ਮੋਹਨ ਭਾਗਵਤ ਨੂੰ। ਔਰ ਦੂਸਰਾ ਮੈਂ ਸਮਝਦਾ ਕਿ ਵੀ ਕੰਟੀਨਿਊਸ, ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਇੱਕ ਪਾਸੇ ਜਿਹੜੀ ਏਪੈਕ ਦੀ ਲੌਬੀ ਹੈ ਪ੍ਰੋ ਇਜ਼ਰਾਈਲ, ਉਹ ਤਾਂ ਹੈਂਡ ਇਨ ਗਲਵ ਹੈ ਇੰਡੀਅਨਸ ਦੇ ਨਾਲ, ਔਰ ਦੂਸਰਾ
ਵਾਈਟ ਸੁਪਰੇਮਿਸਟ ਦਾ ਇੱਕ ਗਰੁੱਪ ਜਿਹੜਾ ਉਹ ਅਲਾਈਨ ਰਿਹਾ। ਪਰ ਜਿਹੜੀ ਹੁਣ ਜਿਸ ਨੂੰ ਤੁਸੀਂ ਡਾਈਕੋਟਮੀ ਕਹਿ ਸਕਦੇ ਹੋ, ਉਹ ਇਹ ਹੈ ਕਿ ਅੱਜ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ, 24 ਘੰਟੇ ਪਹਿਲਾਂ ਇੰਡੀਅਨ ਐਕਸਪ੍ਰੈਸ ਦੀ ਖਬਰ ਸੀ ਕਿ ਬੰਬੇ ਦੇ ਵਿੱਚ ਜਿਹੜਾ ਹੈ ਉਹ ਜਿੰਨੇ ਚਰਚਿਸ ਨੇ, ਖਾਸ ਤੌਰ ਤੇ ਉਹਦਾ ਚਰਚ ਦਾ ਨਾਂ ਵੀ ਹੈ ਕਿਉਂਕਿ ਇਹਨਾਂ ਦੀਆਂ ਵੀ ਹਜ਼ਾਰਾਂ ਡਿਨੋਮੀਨੇਸ਼ਨਸ ਨੇ, ਉਹਨਾਂ ਨੂੰ ਆਰਡਰ ਕੀਤਾ ਗਿਆ ਕਿ ਵੀ ਤੁਸੀਂ ਜਿਹੜਾ ਹੈ ਉਹ ਜਿੰਨੇ ਤੁਹਾਡੇ ਚਰਚ ਅਟੈਂਡੈਂਟ ਨੇ, ਅਟੈਂਡ ਕਰਦੇ ਨੇ ਰੈਗੂਲਰ, ਪੂਰਾ ਪਰਫਾਰਮਾ ਉਹਨਾਂ ਨੂੰ ਦਿੱਤਾ ਗਿਆ ਕਿ ਉਹਦੇ ਤੁਸੀਂ ਭਰਵਾਓ ਕਿ ਭਾਈ ਉਹ ਅਸੀਂ ਮਰਜ਼ੀ ਨਾਲ ਆ ਕੇ ਸਰਵਿਸ ਕਰ ਰਹੇ ਹਾਂ ਜਾਂ ਮਰਜ਼ੀ ਨਾਲ ਅਸੀਂ ਮਾਸ ਅਟੈਂਡ ਕਰ ਰਹੇ ਹਾਂ, ਸਾਡੇ ਤੇ ਕੋਈ ਦਬਾਅ ਨਹੀਂ, ਕੋਈ ਦੂਜਾ ਨਹੀਂ। ਸੋ ਕਿਉਂਕਿ ਇੱਕ ਪਾਸੇ ਜਿਹੜਾ ਦੂਸਰਾ ਚਰਚ ਹੈ ਸਾਊਦਰਨ ਬੈਪਟਿਸਟ ਚਰਚ, ਜਿਨ੍ਹਾਂ ਦਾ ਜੇ ਅਸੀਂ ਪਿਛਲੇ ਦਿਨ ਪੀਰੀਅਡ ਦੇ ਵਿੱਚ ਵੀ ਦੇਖੀਏ, ਕ੍ਰਿਸਚੀਅਨ ਸਾਇੰਸ ਮਾਨੀਟਰ ਔਰ ਦੂਸਰੇ ਜਿਹੜੇ ਪ੍ਰੋਮੀਨੈਂਟਲੀ ਕ੍ਰਿਸਚੀਅਨ ਪਰਸੀਕਿਊਸ਼ਨ ਦੀਆਂ ਖਬਰਾਂ ਵੀ ਛਾਪਦੇ ਨੇ, ਉਹ ਕਾਫੀ ਜਿਹੜੇ ਨੇ ਅਨੋਇਡ ਵੀ ਨੇ। ਇਹੀ ਕਾਰਨ ਹੈ ਕਿ ਜਿਹੜੀ ਦੂਸਰੀ ਲੌਬੀ ਵਿਦਨ ਕਾਂਗਰਸ ਹੈ, ਜਿਹੜੀ ਪ੍ਰੋ ਚਰਚ ਲੌਬੀ ਹੈ, ਉਹ ਕੋਈ ਸਪੋਰਟਿਵ ਨਹੀਂ ਹੈ। ਔਰ ਈਵਨ ਜਿਹੜਾ 2 ਦਿਨ ਪਹਿਲਾਂ ਅੱਡ-ਅੱਡ ਜਥੇਬੰਦੀਆਂ ਜਿਹਦੇ ਵਿੱਚ ਇੰਡੀਅਨ ਮੁਸਲਿਮ ਕੌਂਸਲ ਔਰ ਹਿੰਦੂਜ਼ ਫॉर ਹਿਊਮਨ ਰਾਈਟਸ ਪਲੱਸ ਬੁੱਧਿਸਟ ਆਰਗੇਨਾਈਜੇਸ਼ਨ ਜਾਂ ਸਿੱਖ ਆਰਗੇਨਾਈਜੇਸ਼ਨ, ਦਲਿਤ ਆਰਗੇਨਾਈਜੇਸ਼ਨ ਦੇ ਸਾਰੇ ਲੋਕਾਂ ਨੇ ਜਿੱਥੇ ਜੁਆਇਨ ਕੀਤਾ, ਉੱਥੇ ਇੱਕ ਕਾਂਗਰਸ ਦੇ ਲਈ ਜਿਹੜਾ ਰਨ ਕਰ ਰਿਹਾ ਉਹ ਮੋਰ ਵੋਕਲ ਸੀ ਬਾਕੀਆਂ ਨਾਲੋਂ ਵੀ। ਸੋ ਇਸ ਸਾਰੇ ਕੰਟੈਕਸਟ ਦੇ ਵਿੱਚ ਮਮਦਾਨੀ ਦਾ, ਜਿਵੇਂ ਜਿਹਨੂੰ ਈਵਨ ਰਾਇਟਰ ਸਮੇਤ ਦੁਨੀਆ ਭਰ ਨੇ ਇਹ ਕਵਰ ਕੀਤਾ, ਮੈਨੂੰ ਇਹ ਲੱਗਦਾ ਹੈ ਕਿ ਵੀ ਦੇਖੋ ਇਹ ਠੀਕ ਹੈ ਕਿ ਮਮਦਾਨੀ ਤੋਂ ਜਿਹੜੀਆਂ ਸਾਡੀਆਂ ਐਕਸਪੈਕਟੇਸ਼ਨ ਸੀ ਜਾਂ ਬਹੁਤ ਸਾਰੇ ਜਿਹੜੇ ਉਸ ਬਿਆਨ ਨੂੰ, ਜਦੋਂ ਕਿ ਉਹ ਆਪਣੀ ਕੈਂਪੇਨ ਰਨ ਕਰ ਰਿਹਾ ਸੀ, ਉਹਨੇ ਕਿਹਾ ਸੀ ਕਿ ਵੀ ਨੇਤਨਯਾਹੂ ਔਰ ਮੋਦੀ ਇਹ ਵਾਰ ਕ੍ਰਿਮੀਨਲ ਨੇ। ਔਰ ਨੇਤਨਯਾਹੂ ਬਾਰੇ ਤਾਂ ਉਹਨੇ ਸਪੈਸੀਫਿਕਲੀ ਕਿਹਾ ਸੀ ਕਿ ਵੀ ਜੇ ਇੱਥੇ ਆਏ ਤੇ ਉਹਨੂੰ ਮੈਂ ਗ੍ਰਿਫਤਾਰ ਕਰਾਂਗਾ। ਮੋਦੀ ਬਾਰੇ ਉਸ ਦਾ ਕਹਿਣਾ ਸੀ ਕਿ ਜਦੋਂ ਮੈਂ ਹੁਣ ਕਿਸੇ ਨੂੰ ਦੱਸਦਾ ਕਿ ਵੀ ਮੇਰੇ ਫਾਦਰ ਗੁਜਰਾਤ ਤੋਂ ਨੇ, ਤੇ ਉਹ ਪੁੱਛਦੇ ਨੇ ਵੀ ਸਟਿਲ ਗੁਜਰਾਤ ਦੇ ਵਿੱਚ ਮੁਸਲਮਾਨ ਹੈਗੇ ਨੇ, ਕਿਉਂਕਿ ਉਹ 2002 ਦੀ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਹਵਾਲਾ ਦੇ ਰਿਹਾ। ਲੇਕਿਨ ਜਦੋਂ ਨੇਤਨਯਾਹੂ ਇੱਥੇ ਲਿੰਡਸੀ ਗ੍ਰੈਮ ਸੈਨੇਟਰ ਜਿਹਦੀ ਡੈਥ ਹੋਈ ਕੈਰੋਲਾਈਨਾ ਤੋਂ, ਉਸ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਲਈ ਆਇਆ, ਉਦੋਂ ਮਮਦਾਨੀ ਨੇ ਕਿਹਾ ਕਿ ਨਹੀਂ ਨਹੀਂ ਨਹੀਂ, ਸਾਡਾ ਜਿਹੜੇ ਆ ਉਹ ਜੂਰਿਸਡਿਕਸ਼ਨ ਤੋਂ ਬਾਹਰ ਹੈ। ਉਹ ਸਮਝ ਵੀ ਆ ਸਕਦਾ ਸੀ। ਲੇਕਿਨ ਹੁਣ ਜਦੋਂ ਕਿ ਇਹ ਮੰਗ ਕੀਤੀ ਜਾ ਰਹੀ ਸੀ ਇੰਟਰਫੇਥ ਕੋਲੀਸ਼ਨ ਵੱਲੋਂ ਵੀ, ਦੂਸਰੀਆਂ ਆਰਗੇਨਾਈਜੇਸ਼ਨ ਵੱਲੋਂ ਵੀ, ਜਾਂ ਜਿਹੜਾ ਨੂੰ ਯੂਐਸ ਸਰਵ ਸਮੇਤ, ਜਿਨ੍ਹਾਂ ਦੀ ਲਾਈਨ ਬਿਲਕੁਲ ਕਲੀਅਰ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਯੂਐਸ ਸਰਫ ਦੀ ਰਿਕਮੈਂਡੇਸ਼ਨ ਸੀ 2002 ਦੀ ਗੁਜਰਾਤ ਦੇ ਵਿੱਚ ਮੋਦੀ ਅਮਿਤ ਸ਼ਾਹ ਵੱਲੋਂ ਕੀਤੀ ਮੁਸਲਮਾਨਾਂ ਦੀ ਨਸਲਕੁਸ਼ੀ ਕਿ ਇਹਦੀ ਐਂਟਰੀ ਤੇ ਪਾਬੰਦੀ ਲਾਈ ਜਾਏ। ਔਰ ਉਸ ਕਾਨੂੰਨ ਦੇ ਥੱਲੇ, ਜਿਹੜਾ ਕਾਨੂੰਨ ਅਮਰੀਕਾ ਦੇ ਕਾਂਗਰਸ ਨੇ ਪਾਸ ਕੀਤਾ ਹੋਇਆ ਕਿ ਵੀ ਜਿਹਦੇ ਥੱਲੇ ਉਹ ਪਾਬੰਦੀ ਲੱਗ ਸਕਦੀ, ਅੱਜ ਤੱਕ ਇੱਕੋ ਇੱਕ ਵਰਲਡ ਲੀਡਰ ਮੋਦੀ ਹੈ ਜਿਸ ਦੇ ਉੱਤੇ 12-13 ਸਾਲ ਪਾਬੰਦੀ ਲੱਗੀ ਵੀ ਉਹ ਅਮਰੀਕਾ ਜਾ ਨਹੀਂ ਸਕਦਾ। ਸੋ ਇਸ ਵਾਰ ਵੀ ਯੂਐਸ ਸਰਫ ਦੀ ਲਾਈਨ ਜਿਹੜੀ ਆ ਉਹ ਪਾਬੰਦੀ ਦੀ ਮੰਗ ਨਹੀਂ ਸੀ, ਕਿਉਂਕਿ ਇਹ ਕਹਿਣਾ ਕਿ ਉਹਨੇ ਇਹ ਨਹੀਂ ਕਿਹਾ ਹੈ ਕਿ ਵੀ ਇਹਦੀ ਐਂਟਰੀ ਦੇ ਉੱਤੇ ਪਾਬੰਦੀ ਲਾਈ ਜਾਏ। ਉੱਥੇ ਵੀ ਮੈਨੂੰ ਥੋੜੀ ਜਿਹੀ ਕਿਤੇ ਨਾ ਕਿਤੇ ਸੌਫਟਨੈਸ ਨਜ਼ਰ ਆਈ। ਉਹਨਾਂ ਨੇ ਆਰਐਸਐਸ ਦੇ ਉੱਤੇ ਸੈਂਕਸ਼ਨਸ ਦੀ ਗੱਲ ਔਰ ਹਾਇਰ ਅਫੀਸ਼ੀਅਲਸ ਨਾ ਮਿਲਣ ਇਸ ਦੀ ਗੱਲ ਕੀਤੀ। ਮਮਦਾਨੀ ਬਾਰੇ ਮੈਂ ਐਕਸਪੈਕਟ ਕਰਦਾ ਸੀ ਕਿ ਵੀ ਕਿਉਂਕਿ ਮੈਡੀਸਨ ਸਕੁਅਰ ਗਾਰਡਨ ਇੱਕ ਪ੍ਰੈਸਟੀਜ ਵੀ ਹੈ ਅਮਰੀਕਾ ਦੀ, ਔਰ ਉੱਥੇ ਕੋਈ ਵੀ ਇਕੱਠ ਕੱਲ ਨੂੰ ਜਿਹੜਾ ਉਹ ਕੀ ਟਰਨ ਲੈਗਾ ਜਾਂ ਉਹਨੂੰ ਹਿਸਟਰੀ ਕਿਵੇਂ ਦੇਖੇਗੀ, ਔਰ ਮਮਦਾਨੀ ਹਿਸਟਰੀ ਕੌਨਸ਼ੀਅਸ ਹੈ। ਪਰ ਇੱਕ ਤਾਂ ਉਹਨੇ ਇਸ ਦੇ ਉੱਤੇ ਆਫ ਇਟਸ ਓਨ ਕੋਈ ਬਿਆਨ ਨਹੀਂ ਦਿੱਤਾ। ਜਦੋਂ ਪ੍ਰੈਸ ਕਾਨਫਰੰਸ ਉਹਨੇ ਕੱਲ ਕੀਤੀ, ਉਹਨੂੰ ਸਵਾਲ ਪੁੱਛਿਆ ਗਿਆ ਔਰ ਫਾਲੋਅਪ ਕੁਐਸਚਨ ਵੀ ਉਹਦੇ ਉੱਤੇ ਸੀ। ਸਵਾਲ ਇਹੀ ਸੀ ਕਿ ਕੀ ਉਹਦੀ ਵਿਜ਼ਿਟ ਜਿਹੜੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ। ਤੇ ਉਹਦੇ ਚ ਵੀ ਉਹਨੇ, ਤੁਸੀਂ ਜੇ ਧਿਆਨ ਨਾਲ ਦੇਖਿਆ ਹੈ ਤਾਂ ਉਹਨੇ ਆਰਐਸਐਸ ਲਫ਼ਜ਼ ਇਸਤੇਮਾਲ ਹੀ ਨਹੀਂ ਕੀਤਾ। ਉਹਨੇ ਪਲੂਰਲ ਸੁਸਾਇਟੀ ਦੀ ਗੱਲ ਕੀਤੀ। ਉਹਨੇ ਇੱਕ ਪਾਸੇ ਇੱਕ ਸਟੇਜ ਤੇ ਜਦੋਂ ਆਪਣੇ ਫਾਦਰ ਦੀ ਲੈਗੇਸੀ ਉਹ ਗੁਜਰਾਤ ਨਾਲ ਜੋੜ ਕੇ ਜ਼ਾਹਰ ਹੈ ਇਸਮਾਈਲੀ ਮੁਸਲਮਾਨ ਹੈ ਕਰਦਾ ਸੀ, ਕੱਲ ਉਸ ਨੇ ਜਿਹੜੀ ਹੈ ਉਹ ਆਪਣੀ ਮਾਂ ਦਾ ਜ਼ਿਕਰ ਕੀਤਾ, ਜਿਹੜੀ ਆਫ ਕੋਰਸ ਡਿਸਟਿੰਗੁਇਸ਼ਡ ਫਿਲਮ ਮੇਕਰ ਹੈ, ਪਲੂਰਲ ਸੁਸਾਇਟੀ ਦੀ ਗੱਲ ਕੀਤੀ। ਔਰ ਉਹਨੇ ਕਿਹਾ ਕਿ ਬਈ ਮੈਂ ਜਿਹੜਾ ਹੈ ਉਹ ਵਿਰੋਧ ਕਰਦਾ ਕਿ ਇਹ ਜਿਹੜੀ ਹੈ ਪਲੂਰਲ ਸੁਸਾਇਟੀ ਨਹੀਂ ਹੈ। ਦੂਸਰੇ ਪਾਸੇ ਜਦੋਂ ਉਹਨੂੰ ਮੈਡੀਸਨ ਸਕੁਅਰ ਗਾਰਡਨ ਦੇ ਉਸ ਸਾਈਟ ਤੇ ਰੈਲੀ ਨਾ ਕਰਨ ਦੇਣ ਦੀ ਗੱਲ ਨੂੰ ਉਹਨੇ ਗੋਲਮੋਲ ਕਰਦਿਆਂ ਕਿਹਾ ਕਿ ਇਹ ਦੇਖਣਾ ਹੋਏਗਾ ਕਿ ਵੀ ਕੈਨ ਡੂ ਇਟ ਔਰ ਨਾਟ, ਇਸ ਕਿਸਮ ਦਾ ਪਾਰਟ। ਸੋ ਜ਼ਾਹਰ ਹੈ ਕਿ ਇਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਬੇਸ਼ੱਕ ਵਿਧਨ ਕੀ ਚੱਲ ਰਿਹਾ ਹੈ ਉਹ ਮਮਦਾਨੀ ਨੂੰ ਜ਼ਿਆਦਾ ਬਿਹਤਰ ਪਤਾ ਹੋਏਗਾ,
ਲੇਕਿਨ ਮੈਂ ਈਵਨ ਮਮਦਾਨੀ ਦੇ ਇਸ ਕਿਸਮ ਦੇ ਸ਼ੇਕੀ ਸਟੈਂਡ ਦੇ ਬਾਵਜੂਦ ਇਹ ਗਲੋਬਲ ਸਟੋਰੀ ਨਾ ਬਣਦੀ ਜੇ ਮਮਦਾਨੀ ਇਹ ਨਾ ਕਹਿੰਦਾ ਕਿ ਜੀ ਮੈਂ ਇਹਦਾ ਵਿਰੋਧ ਕਰਦਾ ਰੈਲੀ ਦਾ ਔਰ ਮੈਂ ਪਲੂਰਲ ਸੁਸਾਇਟੀ ਦੇ ਹੱਕ 'ਚ ਰॉयਟਰ ਸਮੇਤ ਬਾਕੀ ਸਾਰਿਆਂ ਨੇ ਇਸ ਖਬਰ ਨੂੰ ਚੁੱਕਿਆ। ਹੁਣ ਦੇਖਣਾ ਇਹ ਹੋਏਗਾ ਕਿ ਮੋਹਨ ਭਾਗਵਤ ਦੀ ਵਿਜ਼ਿਟ ਦੇ ਦੌਰਾਨ ਅਮਰੀਕਨ ਮੁੱਖ ਧਾਰਾ ਮੀਡੀਆ, ਜਿਹਦੇ ਤੇ ਅਗੇਨ ਜ਼ਾਇਨਿਸਟ ਲੌਬੀ ਦਾ ਕਾਫੀ ਕੰਟਰੋਲ ਹੈ, ਉਹ ਉਹਨੂੰ ਕਿਵੇਂ ਹੈਂਡਲ ਕਰਦਾ ਹੈ। ਜਿਹੜਾ ਮੇਕ ਅਮਰੀਕਾ ਫਸਟ ਅਗੇਨ ਮੀਡੀਆ, ਖਾਸ ਤੌਰ ਤੇ ਫੌਕਸ ਨਿਊਜ਼, ਜਿਹਨੂੰ ਜਿਹੜਾ ਰਿਪੀਟਡਲੀ ਇੰਟਰਵਿਊ ਦਿੰਦੇ ਨੇ ਪ੍ਰੈਜ਼ੀਡੈਂਟ ਟਰੰਪ, ਉਹ ਕਿਵੇਂ ਕੰਟਰੋਲ ਕਰਦਾ ਹੈ। ਔਰ ਜ਼ਾਹਰ ਹੈ ਕਿ ਜਿਹੜਾ ਗੈਦਰਿੰਗ ਜਿਹੜੀ ਕਿ ਉਹਨਾਂ ਨੇ ਪਹਿਲਾਂ ਹੀ ਉਹਦੀ ਫਿਗਰ ਜਿਹੜੀ ਹੈ ਉਹ 5000 ਦਿੱਤੀ ਹੈ, ਪੀਟੀਆਈ ਦੀ ਖਬਰ 5000 ਦਾ ਇਕੱਠ ਹੋਏਗਾ। ਸੋ ਇਸ ਵਾਰ ਇਹ ਦੇਖਣਾ ਹੋਏਗਾ। ਔਰ ਜਿਵੇਂ ਤੁਸੀਂ ਮੈਂਸ਼ਨ ਵੀ ਕੀਤਾ ਕਿ ਬਾਕੀ ਇੰਟਰਫੇਸ ਜਥੇਬੰਦੀਆਂ ਨੇ ਵੀ ਔਰ ਈਸਟ ਕੋਸਟ ਦੀਆਂ ਸਿੱਖ ਜਥੇਬੰਦੀਆਂ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਕਮਾਂਡ ਥੱਲੇ ਪ੍ਰੋਟੈਸਟ ਦੀ ਕਾਲ ਦਿੱਤੀ ਹੈ। 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਪ੍ਰੋਟੈਸਟ ਹੋਏਗਾ। ਔਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਜਦੋਂ ਅਸੀਂ ਨੈਰੇਟਿਵ ਦੀ ਗੱਲ ਵੀ ਕਰਦੇ ਹਾਂ ਕਿ ਵਿਦ ਇਨ ਇੰਡੀਆ ਜਿੰਨੇ ਮੇਜਰ ਈਵਨ ਐਂਟੀ ਮੋਦੀ ਟਾਕ ਸ਼ੋਅ ਨੇ, ਸੱਤਿਆ ਹਿੰਦੀ ਵਰਗੇ ਜਾਂ ਦੂਸਰੇ ਤੀਸਰੇ, ਉਹ ਬਾਕੀਆਂ ਦੇ ਪ੍ਰੋਟੈਸਟ ਦੀ ਗੱਲ ਕਰ ਰਹੇ ਨੇ, ਲੇਕਿਨ ਸਿੱਖ ਫੈਕਟਰ ਕਿਉਂਕਿ ਜ਼ਾਹਰ ਹੈ ਵੀ ਬਾਕੀ ਤਾਂ ਇੱਥੋਂ ਤੱਕ ਹੀ ਮਹਿਦੂਦ ਨੇ ਕਿ ਜੀ ਜਿਹੜਾ ਹਿਊਮਨ ਰਾਈਟ ਵਾਇਲੇਟ ਨਾ ਹੋਣ, ਕਨਸਟੀਟਿਊਸ਼ਨ ਦੇ ਥੱਲੇ ਜੋ ਲਿਖਿਆ ਹੈ ਉਹ ਹੱਕ ਹੋਣ। ਤੇ ਸਿੱਖ ਕਿਉਂਕਿ ਇੰਡੀਪੈਂਡੈਂਟ ਖਾਲਿਸਤਾਨ ਦੀ ਗੱਲ ਕਰਦੇ ਨੇ, ਈਵਨ ਜਿਹੜਾ ਐਂਟੀ ਮੋਦੀ ਜਾਂ ਐਂਟੀ ਆਰਐਸਐਸ ਮੀਡੀਆ ਵੀ ਹੈ ਉਹ ਸਿੱਖ ਫੈਕਟਰ ਨੂੰ ਉਹਨਾਂ ਵੀ ਰੈਕਗਨਾਈਜ਼ ਨਹੀਂ ਕਰਨਾ ਚਾਹੁੰਦਾ ਹੈ ਕਿ ਭਾਈ ਉਹ ਐਗਜ਼ਿਸਟ ਕਰਦੇ ਨੇ। ਸੋ ਇਹ ਹੁਣ ਦਿਲਚਸਪ ਹੋਏਗਾ ਕਿ ਉਹਦੀ ਵਿਜ਼ਿਟ ਦੇ ਦੌਰਾਨ ਇੱਥੇ ਉਹਦੀਆਂ ਮੁਲਾਕਾਤਾਂ ਕਿਵੇਂ ਹੁੰਦੀਆਂ ਨੇ, ਮੁੱਖ ਧਾਰਾ ਮੀਡੀਆ ਉਹਨੂੰ ਕਿਵੇਂ ਲੈਂਦਾ, ਔਰ ਇਹ ਸਾਰੇ ਦਾ ਜਿਹੜਾ ਕੋਈ ਹੋਰ ਇਨਸਾਈਡ ਸਟੋਰੀ ਵੀ ਇਹ ਬਾਅਦ ਦੇ ਵਿੱਚ ਹੀ ਜਿਹੜੀ ਆ ਉਹ ਸਾਹਮਣੇ ਆਏਗੀ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜੀ ਡਿਵੈਲਪਮੈਂਟ ਆ ਇਹ ਬੜਾ ਧਿਆਨ ਮੰਗਦੀ ਆ ਕਿ ਜਿਹੜੇ ਨਾਜ਼ੀਆਂ ਦੀ ਤੁਸੀਂ ਹਿਸਟਰੀ ਦੱਸੀ ਕਿ ਨਾਜ਼ੀਆਂ ਦੇ ਜ਼ੁਲਮ ਦਾ ਸ਼ਿਕਾਰ ਜਦੋਂ ਜਿਊਜ਼ ਹੋਏ ਆ, ਅਤੇ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਜਿਊ ਸਟੇਟ ਆ ਉਹ ਇਸ ਟਾਈਮ ਇੰਡੀਆ ਦੀ ਸਭ ਤੋਂ ਵੱਡੀ ਅਲਾਇੰਸ ਪਾਰਟਨਰ ਆ। ਅਤੇ ਇਸ ਤੋਂ ਇਲਾਵਾ ਜਿਹੜਾ ਵੈਸਟ ਦੇ ਵਿੱਚ ਵੀ ਜਿਹੜੀ ਵਾਈਟ ਸੁਪਰਾਮੇਸੀ ਦੀ ਸਾਰੀ ਲੋਬੀ ਆ, ਉਹਨਾਂ ਦੀਆਂ ਵੀ ਜਿਹੜੇ ਆਈਡੀਆਜ਼ ਨੇ ਉਹ ਅਲਾਈਨਡ ਕਰਦੇ ਆ ਆਰਐਸਐਸ ਦੇ ਨਾਲ। ਪਰ ਇਹ ਗੱਲ ਬਿਲਕੁਲ ਡਾਕਟਰ ਸਾਹਿਬ ਬੜੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਹਲਕੀ ਗੱਲ ਨਹੀਂ। ਟਾਈਮ ਨੂੰ ਜੇ ਅਸੀਂ ਦੇਖੀਏ, ਭਾਵੇਂ ਆਰਐਸਐਸ ਮੁਖੀ ਪਹਿਲਾਂ ਵੀ ਆਉਂਦੇ ਰਹੇ ਆ, ਪਰ ਇਸ ਦੇ ਬਾਵਜੂਦ ਕਿ ਇੰਡੀਅਨ ਸਟੇਟ ਜਿਹੜੀ ਆ ਉਹ, ਕਿਉਂਕਿ ਇਹ ਸਾਰੇ ਬੰਦੇ ਮੰਨਦੇ ਆ ਅਸੀਂ ਕਿ ਆਰਐਸਐਸ ਹੀ ਉਹਨੂੰ ਰਨ ਕਰਦੀ ਆ ਬੈਕ ਐਂਡ ਤੋਂ ਆਈਡੀਆਜ਼ ਦੇ ਬੇਸਿਸ 'ਤੇ ਆਰਐਸਐਸ ਦਾ ਨਾ ਸਿਰਫ ਆਈਡੀਆਜ਼ ਓਵਰਆਲ ਹੀ ਰਨ ਕਰਦੇ, ਪਾਲਿਸੀ ਮੇਕਰ ਹੈ ਬਿਲਕੁਲ। ਅਤੇ ਆਰਐਸਐਸ ਦਾ ਇਸ ਤਰੀਕੇ ਦੇ ਨਾਲ ਸਾਰੇ ਥਾਵਾਂ 'ਤੇ ਆਰਐਸਐਸ ਦੇ ਥਿੰਕਰਸ ਅਸੀਂ ਪਿਛਲੇ ਟਾਈਮ ਚਾਈਨਾ ਦੇ ਨਾਲ ਵੀ ਇਨਵੋਲਵਡ ਦੇਖਿਆ, ਅਤੇ ਆਰਐਸਐਸ ਦਾ ਵਾਈਟ ਸੁਪਰਾਮੇਸੀ ਦੇ ਰਾਹੀਂ ਵੈਸਟਰਨ ਵਰਲਡ ਦੇ ਵਿੱਚ ਜਿਹੜੀ ਇਨਵੋਲਵਮੈਂਟ ਹੋ ਰਹੀ ਆ ਉਹ ਸਾਡੇ ਸਾਹਮਣੇ ਆ। ਅਤੇ ਇਸ ਤੋਂ ਇਲਾਵਾ ਜਿਹੜੇ ਜਿਊਜ਼ ਜਾਂ ਇੱਕ ਵੱਡੀ ਤਾਕਤ ਅਸੀਂ ਕਹਿ ਸਕਦੇ ਹਾਂ ਧਿਰ ਦੁਨੀਆ ਦੇ ਵਿੱਚ ਇਸ ਟਾਈਮ ਆ, ਚਾਹੇ ਉਹ ਕਾਰਪੋਰੇਟ ਵਰਲਡ ਦੇ ਉੱਤੇ ਆਪਣੀ ਜਿਹੜਾ ਉਹਨਾਂ ਦੀ ਰਾਜੇਦਾਰੀ ਆ ਉਹਦੇ ਰਾਹੀਂ, ਅਤੇ ਉਹਨਾਂ ਦੇ ਨਾਲ ਵੀ ਹੈਂਡ ਇਨ ਹੈਂਡ ਜਿਹੜੀ ਇਹ ਧਿਰ ਆ। ਅਤੇ ਸਿੱਖ ਜਦੋਂ ਇਸ ਧਿਰ ਦੇ ਨਾਲ ਲੜ ਰਹੇ ਆ ਤਾਂ ਜਿਹੜੀਆਂ ਚੈਲੰਜਸ ਨੇ ਉਹ ਬੜੇ ਸੀਰੀਅਸ ਨੇ, ਅਤੇ ਉਹਦੇ ਲਈ ਮੈਨੂੰ ਲੱਗਦਾ ਕਿ ਸਿੱਖ ਆਰਗੇਨਾਈਜੇਸ਼ਨਸ ਜਿਹੜੀਆਂ ਆ ਉਹ ਇਹਨਾਂ ਬਣਦੇ ਹਾਲਾਤਾਂ ਦੇ ਮੁਤਾਬਕ ਅੱਗੇ ਹੋਰ ਵੀ ਜ਼ਿਆਦਾ ਸਤਰਕ ਹੋ ਕੇ, ਸੁਚੇਤ ਹੋ ਕੇ ਜਿਹੜਾ ਆਪਣੀ ਤਿਆਰੀ ਕਰਨ। ਅਤੇ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਪ੍ਰੋਟੈਸਟ ਵੀ ਆਰਗੇਨਾਈਜ਼ ਕੀਤਾ ਜਾ ਰਿਹਾ ਆ, ਅਤੇ ਉਹਦੇ ਵਿੱਚ ਵੀ ਜਿਹੜੀ ਜਾਣਕਾਰੀ ਆ ਕਿ ਅਮਰੀਕਾ ਭਰ ਦੇ ਵਿੱਚੋਂ ਜਿਹੜੇ ਸਿੱਖ ਆਰਗੇਨਾਈਜੇਸ਼ਨਸ ਨੇ ਉਹ ਸ਼ਾਮਲ ਹੋ ਰਹੀਆਂ ਨੇ। ਅਤੇ ਇਸ ਤੋਂ ਬਾਅਦ ਡਾਕਟਰ ਸਾਹਿਬ ਜਿਹੜਾ ਅਗਲਾ ਮਸਲਾ ਆ ਇਸੇ ਦੇ ਨਾਲ ਜੁੜਦਾ ਇੱਕ ਕਮੈਂਟ ਮੈਂ ਹੋਰ ਕਰਨਾ ਚਾਹਾਂਗਾ। ਇਹਨੂੰ ਤੁਸੀਂ ਆਰਐਸਐਸ ਦੀ ਆਪਣੇ ਐਂਗਲ ਤੋਂ ਸਿਆਣਪ ਕਹੋ ਜਾਂ ਸਾਡੇ ਲਈ ਸਬਕ ਵੀ ਕਹੋ ਕਿ ਆਰਐਸਐਸ ਨੇ ਪਾਵਰ ਤਾਂ ਉਹਨਾਂ ਕੋਲ 2014 ਚ ਆਈ, ਪਰ ਤੁਹਾਨੂੰ ਹੈਰਾਨੀ ਹੋਏਗੀ ਕਿ 2002 ਦੇ ਵਿੱਚ ਜਦੋਂ ਨਰਿੰਦਰ ਮੋਦੀ ਮੁੱਖ ਮੰਤਰੀ ਸੀ, ਉਹਨੇ 10 ਵਾਰ 10 ਟਾਈਮਸ ਚਾਈਨਾ ਦਾ ਦੌਰਾ ਕੀਤਾ। ਔਰ ਮੈਂ ਕਿਤੇ ਇਹਨਾਂ ਦੇ ਇਨਸਾਈਡ ਡਾਕੂਮੈਂਟਸ ਦੇ ਹਵਾਲੇ ਨਾਲ ਦੇਖ ਰਿਹਾ ਸੀ ਵੀ ਇਹਨਾਂ ਨੂੰ ਬੇਸ਼ੱਕ ਆਈਡੀਓਲੋਜੀਕਲੀ ਉਹਨਾਂ ਨੇ ਯਹੂਦੀਆਂ ਦੇ ਨਾਲ ਆਪਣੀ ਜਿਹੜੀ ਹੈ ਉਹ ਸਾਂਢ-ਗਾਂਢ ਕੀਤੀ ਹੋਈ ਹੈ, ਪਰ ਉਹਨਾਂ ਨੂੰ ਚਾਈਨੀਜ਼ ਕਮਿਊਨਿਸਟ ਪਾਰਟੀ ਦਾ ਵਨ ਪਾਰਟੀ ਸਿਸਟਮ ਦਾ ਮਾਡਲ ਬਹੁਤ ਪਸੰਦ ਹੈ। ਔਰ ਉਹ ਈਵਨ ਚਾਈਨਾ ਦੇ ਨਾਲ ਵੀ ਉਹਨਾਂ ਦੀ ਜਿਹੜੀ ਅਲਾਇੰਸ ਹੈ ਉਹਦੇ ਥੱਲੇ ਹੀ ਉਹਨਾਂ ਨੇ ਸੁਬਰਾਮਨੀਅਮ ਸਵਾਮੀ ਰਾਹੀਂ ਕੈਲਾਸ਼ ਮਾਨਸਰੋਵਰ ਦੀ
ਯਾਤਰਾ ਵਾਲਾ ਰਾਊਟ ਵੀ ਖੁਲਵਾਇਆ ਅਡਵਾਨੀ ਦੇ ਪੀਰੀਅਡ 'ਚ। ਔਰ ਇਸ ਦੇ ਨਾਲ ਜੇ ਭਾਰਤ ਦੇ ਵਿੱਚ ਉਹਨਾਂ ਦਾ ਜਿਹੜਾ ਤਰਜ਼ੇ ਹਕੂਮਤ ਤੁਸੀਂ ਦੇਖੋ ਕਿ ਆਪੋਜੀਸ਼ਨ ਨੂੰ ਫਿਨਿਸ਼ ਕਰਨਾ ਹੈ, ਔਰ ਆਲਮੋਸਟ ਕਿਵੇਂ ਰੀਜਨਲ ਪਾਰਟੀਆਂ ਦਾ, ਕਿਉਂਕਿ ਆਰਐਸਐਸ ਵਾਲੇ ਸਮਝਦੇ ਸੀ ਕਿ ਵੀ ਵਨ ਨੇਸ਼ਨ ਦੇ ਰਾਹ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ ਉਹ ਰੀਜਨਲ ਪਾਰਟੀਆਂ ਨੇ। ਔਰ ਤੁਸੀਂ ਦੇਖੋਗੇ ਕਿ ਕਿਵੇਂ ਉਹਨਾਂ ਨੇ ਡੈਥ ਐਮਬਰੇਸ ਦੇ ਨਾਲ ਉਹ ਸ਼ਿਵ ਸੈਨਾ ਦਾ ਭੋਗ ਪਾਉਣਾ ਹੋਏ, ਮਾਇਆਵਤੀ ਦਾ ਭੋਗ ਪਾਇਆ। ਔਰ ਇਸ ਦੇ ਨਾਲ ਅਸੀਂ ਅਕਾਲੀ ਦਲ ਦੇ ਹਵਾਲੇ ਨਾਲ ਦੇਖ ਰਹੇ ਹਾਂ, ਔਰ ਬਾਕੀ ਵੀ ਰੀਜਨਲ ਪਾਰਟੀਆਂ, ਈਵਨ ਨਾਇਡੂ ਵੀ ਔਨ ਦਾ ਡਿਕਲਾਈਨ, ਸਾਰੀ ਲਾਈਨ ਹੈ। ਸੋ ਇਸ ਸਾਰੇ ਨੂੰ ਵੀ ਸਮਝਣਾ ਹੋਏਗਾ ਕਿ ਆਰਐਸਐਸ ਮੋਰ ਜਿਹੜਾ ਪਲੌਜ਼ੀਬਲ ਮਾਡਲ ਉਹਨਾਂ ਨੂੰ ਨਜ਼ਰ ਆਉਂਦਾ, ਉਸ ਨੂੰ ਇੱਕ ਪਾਸੇ ਉਹ ਰੇਸਿਜ਼ਮ ਉਹਨਾਂ ਦਾ ਖੜਾ ਹੈ ਜਿਹਦੇ ਚ ਕਿ ਉਹਨਾਂ ਹਿੰਦੂਤਵੀਆਂ ਤੋਂ ਬਿਨਾਂ ਕਿਸੇ ਹੋਰ ਲਈ ਥਾਂ ਨਹੀਂ ਹੈ, ਐਸਿਮੀਲੇਟ ਔਰ ਐਨਾਈਲੇਟ ਦਾ ਸਲੋਗਨ ਹੈ। ਦੂਸਰੇ ਪਾਸੇ ਪੋਲੀਟੀਕਲੀ ਜਿਵੇਂ ਉਹਨਾਂ ਨੇ ਪਾਵਰ ਹਥਿਆਈ ਹੈ, ਔਰ ਉਹਨਾਂ ਨੇ ਕਿਵੇਂ ਫਿਊਚਰ ਦੇ ਵਿੱਚ ਸੋ ਕਾਲਡ ਡੈਮੋਕ੍ਰੇਸੀ ਦਾ ਭੋਗ ਪਾਉਣਾ ਹੈ, SIR ਦੇ ਕਨਸੈਪਟ ਨੂੰ ਉਹਨਾਂ ਨੇ ਇਸਤੇਮਾਲ ਕਰਕੇ ਡੀ ਫਰੈਂਚਾਈਜ਼ ਕਰ ਦਿੱਤਾ ਹੈ ਸਾਰੇ ਪਾਸੇ। ਔਰ ਪਿਛਲੇ ਦਿਨਾਂ 'ਚ ਜਦੋਂ ਪ੍ਰੋਮੀਨੈਂਟ ਨੈਸ਼ਨਲ ਮੀਡੀਆ 'ਚ ਖਬਰਾਂ ਆਈਆਂ ਕਿ ਵੀ ਨਵਦੀਪ ਸੂਰੀ, ਨਾਨਕ ਸਿੰਘ ਨਾਵਲਿਸਟ ਦਾ ਪੋਤਾ, ਕਮਲਜੀਤ ਸਿੰਘ ਸੂਰੀ ਦਾ ਮੁੰਡਾ, ਜਿਹੜਾ ਇੰਡੀਅਨ ਫੋਰਨ ਸਰਵਿਸ ਸੀ, ਆਸਟ੍ਰੇਲੀਆ 'ਚ ਵੀ ਐਂਬੈਸਡਰ ਰਿਹਾ ਜਾਂ ਦੂਜਾ, ਉਹਦੀ ਵੋਟ ਵੀ ਕੱਟੀ ਹੋਈ ਹੈ। ਉਸ ਦੇ ਨਾਲ ਇੱਕ ਹੋਰ ਹਿੰਦੂ ਜੈਂਟਲਮੈਨ ਜਿਹੜੇ ਜਲੰਧਰ ਤੋਂ ਸੀ, 3 ਵਾਰ ਐਂਬੈਸਡਰ ਹੈ ਸਾਊਥ ਅਫਰੀਕਾ, ਉਹਨਾਂ ਦੀ ਵੋਟ ਵੀ ਨਹੀਂ ਹੈ ਜਾਂ ਦੂਸਰਾ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਨਾਂ ਨੇ ਇਨ ਮਿਲੀਅਨਸ ਵਿਦਨ ਇੰਡੀਆ, ਵੈਸਟ ਬੰਗਾਲ ਦੇ ਵਿੱਚ, ਅਸਾਮ 'ਚ ਤਾਂ ਡੀ ਫਰੈਂਚਾਈਜ਼ ਕੀਤਾ ਹੀ ਕੀਤਾ, ਪੰਜਾਬ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਡੀ ਫਰੈਂਚਾਈਜ਼ੇਸ਼ਨ ਪ੍ਰੋਸੈਸ। ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜਦੋਂ ਉਹਨਾਂ ਦੇ ਕੋਈ ਬੜੇ ਡੀਪ ਐਨਾਲਿਸਟ ਕਹਿੰਦੇ ਨੇ ਕਿ ਵੀ ਇਹ ਇਲੈਕਸ਼ਨ ਜਿਹੜੀ ਆਉਣ ਵਾਲੀ ਹੈ, ਦੈਟ ਮੇ ਬੀ ਦਾ ਲਾਸਟ ਇਲੈਕਸ਼ਨ, ਔਰ ਵਨ ਇਲੈਕਸ਼ਨ, ਵਨ ਨੇਸ਼ਨ, ਵਨ ਰੇਸ, ਇਹ ਜੇ ਤੁਸੀਂ ਸਾਰਾ ਦੇਖੋਗੇ ਤੇ ਜੇ ਇਸ ਨੂੰ ਪ੍ਰਭੂਤਵਾ ਕਹਿੰਦੇ ਨੇ ਜਾਂ ਸੋਵਰਨਿਟੀ ਦੇ ਨੂੰ ਕੁਚਲ ਕੇ ਪੂਰੇ ਦਾ ਪੂਰਾ ਕੰਟਰੋਲ ਚਾਈਨੀਜ਼ ਕਮਿਊਨਿਸਟ ਪਾਰਟੀ ਦਾ, ਕਿਉਂਕਿ ਉਹਨਾਂ ਨੂੰ ਅਮਰੀਕਨ ਮਾਡਲ ਪਸੰਦ ਨਹੀਂ ਹੈ ਡੈਮੋਕ੍ਰੇਸੀ ਦਾ ਕਿ 2 ਪਾਰਟੀ ਜਾਂ ਦੂਜਾ ਤੀਜਾ। ਸੋ ਉਹਨਾਂ ਦੀ ਆਈਡੀਓਲੋਜੀ ਵੀ ਕਲੀਅਰ ਹੈ, ਮਾਡਲ ਵੀ ਉਹਨਾਂ ਨੂੰ ਕਲੀਅਰ ਹੈ, ਫੰਡਿੰਗ ਇਸ ਵੇਲੇ ਉਹਨਾਂ ਕੋਲ ਇੰਨੀ ਜ਼ਿਆਦਾ ਹੈ। ਔਰ ਅਸੀਂ ਇਹ ਦੇਖਦੇ ਹਾਂ ਕਿ ਅੰਬਾਨੀਆਂ ਅਡਾਨੀਆਂ ਦੀ ਪੈਟਰਨਾਈਜੇਸ਼ਨ ਐਵੇਂ ਨਹੀਂ ਹੈ। ਸੋ ਇਸ ਸਭ ਦੇ ਚੱਲਦੇ ਆ, ਜੇ ਅਸੀਂ ਜਿਵੇਂ ਤੁਸੀਂ ਸਿੱਖ ਐਂਗਲ ਦੀ ਗੱਲ ਕੀਤੀ ਕਿ ਵੀ ਇਨ ਦਾ ਐਂਡ ਆਫ ਦਾ ਡੇ ਉਹ ਭਾਰਤ ਦੀਆਂ ਦਲਿਤ ਆਰਗੇਨਾਈਜੇਸ਼ਨਸ ਹੋਣ, ਈਸਾਈ ਹੋਣ, ਮੁਸਲਮਾਨ ਆਰਗੇਨਾਈਜੇਸ਼ਨ ਹੋਣ, ਬਹੁਤ ਸਾਰੀਆਂ ਆਲਰੇਡੀ ਦਮ ਤੋੜ ਚੁੱਕੀਆਂ ਨੇ। ਔਰ ਜਿੱਥੇ ਅਸੀਂ ਦੇਖਦੇ ਹਾਂ ਕਿ ਵੀ ਸਾਨੂੰ ਕੁਝ ਵੀ ਐਸਾ ਨਜ਼ਰ ਨਹੀਂ ਆਉਂਦਾ, ਔਰ ਉਸ ਸਾਰੇ ਦੇ ਥੱਲੇ ਉਹ ਆਪਣੇ ਏਜੰਡੇ ਨੂੰ ਅੱਗੇ ਲਿਜਾ ਰਹੇ ਨੇ। ਉਹ ਜਿਹੜਾ ਵੰਦੇ ਮਾਤਰਮ ਦੀ ਗੱਲ ਹੋਵੇ, ਉਹ ਮਨੂ ਸਮ੍ਰਿਤੀ ਦੀ ਜਸਟੀਫਿਕੇਸ਼ਨ ਹੋਏ। ਤੁਸੀਂ ਦੇਖੋ ਜੇ ਰਾਹੁਲ ਗਾਂਧੀ ਨੇ ਇੱਕ ਕਾਲਜ ਜਾਂ ਯੂਨੀਵਰਸਿਟੀ ਗਰਲਸ ਦੇ ਇਕੱਠ ਦੇ ਵਿੱਚ ਔਰਤਾਂ ਦੇ ਹੱਕਾਂ ਦੀ ਗੱਲ ਕਰਦੇ ਆ, ਮਨੂ ਸਮ੍ਰਿਤੀ ਨੂੰ ਦੋਸ਼ੀ ਦੱਸਿਆ ਜਿਹਨੇ ਹੱਕ ਖੋਏ ਨੇ, ਤੇ ਇੱਕਦਮ ਬੀਜੇਪੀ ਦੇ ਔਰ ਦੂਸਰੇ ਜਿਹੜੇ ਨੇ ਉਹ ਜਿਹਨੂੰ ਕਹਿੰਦੇ ਨੇ ਖੰਭ ਝਾੜ ਕੇ ਉਹਦੇ ਮਗਰ ਪੈ ਕੇ ਜੀ ਇਹ ਮਨੂ ਜੀ ਕੀ ਜੋ का अपमान है। और दूसरे तो ਉਹ ਬੜੀ ਸਟੈਡਫਾਸਟਲੀ ਆਪਣੇ ਰਸਤੇ ਤੇ ਚੱਲ ਰਹੇ ਨੇ। ਔਰ ਮੈਨੂੰ ਇਹ ਨਜ਼ਰ ਹੁਣ ਇਵਰ ਵੰਦੇ ਮਾਤਰਮ ਦੇ ਮੁੱਦੇ ਤੇ ਤੁਹਾਨੂੰ ਕੋਈ ਪ੍ਰੋਮੀਨੈਂਟ ਸਿੱਖ ਜਥੇਬੰਦੀਆਂ ਦਾ ਇਨਕਲੂਡਿੰਗ ਸ਼੍ਰੋਮਣੀ ਕਮੇਟੀ ਕਿਸੇ ਦਾ ਕੋਈ ਮਤਾ ਜਾਂ ਕੋਈ ਦੂਜਾ, ਹੁਣ ਮਾਨ ਸਿੰਘ ਮਾਨ ਦੇ 1-2 ਬਿਆਨ ਜ਼ਰੂਰ ਆਏ ਨੇ, ਔਰ ਉਹ ਇਵੇਂ ਹੀ ਹੈ ਜਿਵੇਂ ਮਾੜਾ ਮੋਟਾ ਕੋਈ ਮੁਸਲਮਾਨਾਂ ਦਾ ਕੋਈ ਤਬਕਾ ਉਹ ਵਿਰੋਧ ਕਰਦਾ, ਉਹ ਵੀ ਜਿਹੜਾ ਐਵੇਂ ਸਿੰਬੋਲਿਕ ਰਹਿ ਗਿਆ ਵੀ ਸਿੱਖਾਂ ਨੂੰ ਜਿਵੇਂ ਕਬੂਲ ਹੈ ਵੰਦੇ ਮਾਤਰਮ, ਉਵੇਂ ਹੀ ਇਹ ਜਿਹੜੀ SIR ਦੇ ਹਵਾਲੇ ਨਾਲ ਜੋ ਪੰਜਾਬ ਦੇ ਵਿੱਚ ਮਿਲੀਅਨਸ ਆਫ ਸਿੱਖਾਂ ਨੂੰ ਡੀ ਫਰੈਂਚਾਈਜ਼ ਕੀਤਾ ਹੈ, ਇਸ ਦੇ ਉੱਤੇ ਵੀ ਕੋਈ ਆਵਾਜ਼ ਸੁਣਨ ਨੂੰ ਨਹੀਂ ਲੱਗਦੀ। ਸੋ ਮੈਨੂੰ ਇਹ ਲੱਗਦਾ ਵੀ ਜੇ ਅਸੀਂ ਇਹ ਸਾਰੀ ਸਟ੍ਰੈਟਜੀ ਨੂੰ, ਇਹ ਠੀਕ ਹੈ ਵੀ ਬੜੀਆਂ ਹੈਵੀ ਆਡਸ ਨੇ ਸਾਡੇ ਅਗੇਂਸਟ, ਪਰ ਅਲਟੀਮੇਟਲੀ ਇਹਨਾਂ ਨੂੰ ਚੈਲੰਜ ਵੀ ਸਿੱਖਾਂ ਨੇ ਕਰਨਾ ਹੈ, ਨੱਥ ਵੀ ਸਿੱਖਾਂ ਨੇ ਪਾਉਣੀ ਹੈ। ਸੋ ਸਾਨੂੰ ਜਿਹੜਾ ਬੜੇ ਸੋਚ ਸਮਝ ਕੇ ਆਪਣੀ ਸਾਰੀ ਨੀਤੀ ਨੂੰ, ਆਪਣੀ ਕਾਰਜਸ਼ੈਲੀ ਨੂੰ ਜਿਹੜਾ ਹੈ ਉਸ ਨੂੰ ਵਿਉਂਤਬੰਦ ਕਰਨਾ ਪਏਗਾ, ਉਹਨੂੰ ਸਟ੍ਰੈਟੇਜਾਈਜ਼ ਕਰਨਾ ਹੋਵੇਗਾ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜਿਹੜੀ ਗੱਲ ਕਹੀ ਆ ਕਿ ਇਸ ਟਾਈਮ ਬਾਕੀ ਜਿਹੜੇ ਸਾਰੇ ਵਰਗ ਜਿਹੜੇ ਕਿ ਬੜੇ ਹੀ ਹਾਰਡ ਓਪਰੇਸ਼ਨ ਦਾ ਸ਼ਿਕਾਰ ਹੋਏ ਆ ਭਾਰਤ ਦੇ ਵਿੱਚ, ਉਹ ਕਾਫੀ ਹੱਦ ਤੱਕ ਉਹਨਾਂ ਦੀਆਂ ਸਟਰਗਲਸ ਦਮ ਤੋੜਦੀਆਂ ਨਜ਼ਰ ਆ ਰਹੀਆਂ ਨੇ ਸਿੱਖਾਂ ਦੇ ਮਾਮਲੇ ਦੇ ਵਿੱਚ। ਪਰ ਇਸ ਤੋਂ ਉਲਟ ਜਿਹੜੀ ਸਿੱਖ ਰੈਜ਼ਿਸਟੈਂਸ ਆ ਉਹ ਪਿਛਲੇ ਕੁਝ ਸਾਲਾਂ ਦੇ ਵਿੱਚ, ਚਾਹੇ ਪੰਜਾਬ ਹੋਵੇ ਚਾਹੇ ਡਾਇਸਪੋਰਾ ਹੋਵੇ, ਉਹ ਕਾਫੀ ਹੀ ਵੋਕਲ ਦੇਖਣ ਨੂੰ ਮਿਲੀ।